ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਅਮਰੀਕਾ ਭਰ ਦੇ ਵਿੱਚ ਇਹ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ, ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ, ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ ਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ। ਉੱਥੋਂ ਵੀ ਸਮਾਨ ਤੁਸੀਂ ਲੈ ਸਕਦੇ ਹੋ। ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਦੀ ਆ, ਜੋ ਵਰਲਡ ਦੀ 5ਵੀਂ ਜਾਂ 6ਵੀਂ ਸਭ ਤੋਂ ਵੱਡੀ ਇਕਨੋਮੀ ਆ। ਸਾਡੀ ਸਟੇਟ ਨੇ ਅੱਜ 1984 ਦੇ ਵਿੱਚ ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ, ਕਤਲੇਆਮ ਹੋਇਆ ਸੀ, ਉਸ ਨੂੰ ਰਿਕੋਗਨਾਈਜ਼ ਕੀਤਾ ਹੈਗਾ। ਬਹੁਤ ਵਾਰ ਆਪਣੇ ਸਿੱਖ ਭਰਾ ਵੀ ਇਹੀ ਕਹਿ ਦਿੰਦੇ ਵੀ ਜੀ ਸਿੱਖ ਰਾਇਟਸ ਹੋਏ ਸੀ। ਰਾਇਟਸ ਉਹ ਹੁੰਦੇ ਆ ਜਦੋਂ ਇੱਕ ਦੂਜੇ ਦੇ ਉੱਤੇ ਤੁਸੀਂ ਹਮਲੇ ਕਰੋ, ਜਦੋਂ ਇੱਕ ਕਮਿਊਨਿਟੀ ਨੂੰ, ਨਿਹੱਥਿਆਂ ਨੂੰ ਘਰਾਂ ਵਿੱਚੋਂ ਕੱਢ ਕੇ ਮਾਰਿਆ ਜਾਵੇ, ਉਹਨਾਂ ਦੇ ਟਾਇਰ ਪਾ ਕੇ ਸਾੜਿਆ ਜਾਵੇ, ਉਹਨਾਂ ਦੀਆਂ ਧੀਆਂ ਭੈਣਾਂ ਦਾ ਰੇਪ ਕੀਤਾ ਜਾਵੇ, ਉਹ ਜੈਨੋਸਾਈਡ ਹੁੰਦਾ ਆ। ਸੋ ਉਸ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ, ਜਿਹਦੇ ਵਿੱਚ ਨਵੰਬਰ 1984 ਦੇ ਵਿੱਚ ਐਂਟੀ ਸਿੱਖ ਵਾਇਲੈਂਸ ਜੋ ਇੰਡੀਆ ਦੇ ਵਿੱਚ ਹੋਈ ਸੀ, ਉਸ ਨੂੰ ਜੈਨੋਸਾਈਡ ਕਿਹਾ ਗਿਆ ਹੈਗਾ। ਅਸੈਂਬਲੀ ਕੈਲੀਫੋਰਨੀਆ ਦੀ ਤੇ ਸੈਨੇਟ ਦੋਨੋਂ ਹੀ ਜੁਆਇੰਟਲੀ ਉਹਨਾਂ ਨੇ, ਜੋ ਲੈਜਿਸਲੇਚਰਸ ਹੈਗੇ ਆ ਸਟੇਟ ਆਫ ਕੈਲੀਫੋਰਨੀਆ ਦੇ, ਉਹਨਾਂ ਨੇ ਨਵੰਬਰ 1984 ਦੇ ਵਿੱਚ ਹੋਏ ਸਿੱਖਾਂ ਦੇ ਜੈਨੋਸਾਈਡ, ਐਂਟੀ ਸਿੱਖ ਵਾਇਲੈਂਸ ਇਨ ਇੰਡੀਆ, ਉਸ ਨੂੰ ਜੈਨੋਸਾਈਡ ਕਰਕੇ ਰੈਜ਼ੋਲੂਸ਼ਨ ਪਾਸ ਕੀਤਾ ਹੈਗਾ ਤੇ ਉਸ ਨੂੰ ਕੰਡੈਮ ਕੀਤਾ ਹੈਗਾ। ਤੇ ਇੰਡੀਅਨ ਗਵਰਨਮੈਂਟ ਨੇ ਉਸ ਰੈਜ਼ੋਲੂਸ਼ਨ ਦੇ ਵਿੱਚ ਇਹ ਕਿਹਾ ਗਿਆ ਆ ਕਿ ਉਸ ਟਾਈਮ ਦੀ ਜੋ ਭਾਰਤ ਦੀ ਸਰਕਾਰ ਸੀ, ਉਹਨਾਂ ਦੇ ਮੈਂਬਰ ਪਾਰਲੀਮੈਂਟ, ਉਹਨਾਂ ਨੇ ਪੁਲਿਸ ਦੇ ਨਾਲ ਰਲ ਕੇ ਇਹ ਜੈਨੋਸਾਈਡ ਅਟੈਕ ਕੀਤਾ ਤੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਪੁਲਿਸ ਨੇ ਇੰਟਰਵੀਨ ਨਹੀਂ ਕੀਤਾ ਕਿ ਜੋ ਸਿੱਖਾਂ ਦਾ ਕਤਲੇਆਮ ਆ ਉਸ ਨੂੰ ਰੋਕਿਆ ਜਾ ਸਕੇ। ਇਸ ਰੈਜ਼ੋਲੂਸ਼ਨ ਦੇ ਵਿੱਚ ਜੁਆਇੰਟਲੀ ਅਸੈਂਬਲੀ ਤੇ ਸੈਨੇਟ ਵੱਲੋਂ ਇਹ ਕਿਹਾ ਗਿਆ ਹੈਗਾ। ਸੋ ਇਸ ਦੀ ਜੇ ਡਿਟੇਲ ਦੱਸਦੇ ਜਾਈਏ ਤੇ ਇਹ ਜਿਹੜਾ ਬਿੱਲ ਹੈਗਾ ਆ, ਮੋਡਰੇਟ ਪਾਰਟੀਸ਼ਨ ਬਿੱਲ, ਇਹਦੇ ਵਿੱਚ ਡੈਮੋਕ੍ਰੇਟਸ 54 ਹੱਕ 'ਚ ਤੇ 13 ਅਗੇਂਸਟ ਸੀ। ਇਸ ਬਿੱਲ ਦੇ ਵਿੱਚ ਜੋ ਜੋ ਡਿਟੇਲਡ ਇਨਫੋਰਮੇਸ਼ਨ ਆ ਉਹ ਆਪਾਂ ਜੇ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਇਸ ਬਿੱਲ ਨੂੰ ਜੋ ਬੈਂਸ ਸਾਡੇ ਅਸੈਂਬਲੀ ਮੈਂਬਰ ਹੈਗੇ ਆ, ਉਹ ਲੈ ਕੇ ਆਏ, ਫਸਟ ਇਲੈਕਟਡ ਪੰਜਾਬੀ ਵੂਮਨ ਜੋ ਬੈਂਸ ਆ ਬੇਕਰਸਫੀਲਡ ਤੋਂ, ਉਹ ਲੈ ਕੇ ਆਏ। ਤੇ ਇਸ ਦੇ ਨਾਲ ਜੋ ਕੋ-ਆਥਰ ਸੀਗੇ ਉਹ ਅਸੈਂਬਲੀ ਮੈਂਬਰ ਐਡਿਸ ਐਗੁਅਰ ਕਰੀ, ਐਲਨਸ ਐਲਵਰਾਜ਼ ਐਰਮਬੁੱਲਾ, ਬੈਨੇਟ ਬਰਨਨ ਤੇ ਬੌਂਟਾ ਕੈਲਡਰੋਨ, ਓਆਨ ਕਰੀਲੋ, ਬੈਂਡੀ ਕਰੀਲੋ। ਸੋ ਕਾਫੀ ਜਾਣੇ ਹੈਗੇ ਆ, 15-20 ਦੇ ਕਰੀਬ ਜੋ ਅਸੈਂਬਲੀਮੈਨ ਤੇ ਸੈਨੇਟਰਸ ਹੈਗੇ ਆ ਜੋ ਇਸ ਬਿੱਲ ਨੂੰ ਲੈ ਕੇ ਆਏ। ਸੋ ਇਸ ਬਿੱਲ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਉਸ ਦਾ ਬਹੁਤ ਹੀ ਜ਼ਿਆਦਾ ਵਿਰੋਧ ਕਰਦੇ ਹਾਂ, ਉਸ ਦਾ ਕੰਡੈਮ ਕਰਦੇ ਹਾਂ। ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਨਵੰਬਰ 1984 ਦੇ ਵਿੱਚ, ਜੋ ਬਿੱਲ ਦੇ ਜੇ ਟੈਕਸ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਸਿੱਖ ਕਮਿਊਨਿਟੀ ਜੋ ਪੰਜਾਬ ਦੇ ਵਿੱਚੋਂ ਓਰੀਜੀਨੇਟ ਹੋਈ ਆ,
ਜੋ ਸਾਊਥ ਏਸ਼ੀਆ ਦੇ ਵਿੱਚ ਹੈਗਾ, ਪਾਕਿਸਤਾਨ ਦੇ ਵਿੱਚ ਆ ਤੇ ਇੰਡੀਆ 'ਚ ਕੁਛ ਹਿੱਸਾ ਹੈਗਾ। 200 ਸਾਲ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਨੂੰ USA ਦੇ ਵਿੱਚ ਇਮੀਗ੍ਰੈਂਟ ਹੁੰਦਿਆਂ ਨੂੰ, ਤੇ ਇਸ ਟਾਈਮ ਅਮਰੀਕਾ ਦੇ ਵਿੱਚ 5 ਲੱਖ ਤੋਂ ਵੱਧ ਜੋ ਸਿੱਖ ਆ ਉਹ ਇੱਥੇ ਰਹਿੰਦੇ ਹੈਗੇ ਆ। ਸੋ ਇਹ ਸਾਰੀ ਜੋ ਤੇ ਅੱਗੇ ਉਹਨਾਂ ਨੇ ਇਸ ਬਿੱਲ ਦੇ ਵਿੱਚ ਇਹ ਕਿਹਾ ਕਿ ਸਿੱਖੀਜ਼ਮ 5th ਲਾਰਜੈਸਟ ਧਰਮ ਹੈਗਾ ਦੁਨੀਆ ਦਾ, ਜਿਹਦੇ 30 ਮਿਲੀਅਨ ਦੇ ਕਰੀਬ ਫਾਲੋਅਰਸ ਹੈਗੇ ਆ, 5 ਲੱਖ USA ਦੇ ਵਿੱਚ ਆ, ਉਹਨਾਂ ਚੋਂ ਅੱਧੇ ਆਲਮੋਸਟ ਕੈਲੀਫੋਰਨੀਆ ਚੋਂ। ਪਰ ਮੈਨੂੰ ਲੱਗਦਾ ਵੀ ਆਪਾਂ 2.5 ਲੱਖ ਤੋਂ ਕਿਤੇ ਵੱਧ ਆ ਕੈਲੀਫੋਰਨੀਆ 'ਚ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਕਈ ਵਾਰੀ ਜੋ ਕਾਊਂਟਿੰਗ ਹੁੰਦੀ ਆ ਉਹ ਸਹੀ ਨਹੀਂ ਹੁੰਦੀ ਹੈਗੀ। ਸੋ ਇਸ ਬਿੱਲ ਵਿੱਚ ਇਹ ਕਿਹਾ ਗਿਆ ਆ ਵੀ ਜੋ ਸਿਸਟੇਮੈਟਿਕ ਤੇ ਆਰਕੈਸਟ੍ਰੇਟਡ ਜੈਨੋਸਾਈਡ ਵਾਇਲੈਂਸ ਹੋਈ ਆ ਸਿੱਖਾਂ ਦੇ ਅਗੇਂਸਟ 1984 ਦੇ ਵਿੱਚ, ਕੱਲਾ ਇਹ ਦਿੱਲੀ 'ਚ ਨਹੀਂ ਹੋਈ, ਉਸ ਤੋਂ ਬਿਨਾਂ ਝਾਰਖੰਡ, ਮੱਧ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਬਿਹਾਰ, ਯੂਪੀ, ਵੈਸਟ ਬੰਗਾਲ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੜੀਸਾ, ਛੱਤੀਸਗੜ੍ਹ, ਤ੍ਰਿਪੁਰਾ, ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼, ਕੇਰਲਾ ਤੇ ਮਹਾਰਾਸ਼ਟਰ ਤੇ ਹੋਰ ਯੂਨੀਅਨ ਟੈਰੀਟਰੀ ਆਫ ਜੰਮੂ ਐਂਡ ਕਸ਼ਮੀਰ। ਇਸੇ ਤਰ੍ਹਾਂ ਇਹ ਕਿਹਾ ਗਿਆ ਆ ਵੀ ਸਿੱਖਾਂ ਦੇ ਘਰ, ਬਿਜ਼ਨੈਸਸ ਤੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਲੁੱਟਿਆ ਗਿਆ, ਡੈਮੇਜ ਕੀਤਾ ਗਿਆ, ਡਿਸਟਰੋਏ ਕੀਤਾ ਗਿਆ ਇਸ ਸਾਰੇ ਜੈਨੋਸਾਈਡ ਦੇ ਦੌਰਾਨ। ਬਹੁਤ ਸਾਰੀਆਂ ਸਿੱਖ ਫੈਮਿਲੀ ਜੋ ਆ ਉਹਨਾਂ ਨੂੰ ਉਹਨਾਂ ਦੇ ਬਿਜ਼ਨਸ ਸਾੜ ਦਿੱਤੇ ਗਏ, ਉਹਨਾਂ ਨੂੰ ਮਾਰ ਮੁਕਾ ਦਿੱਤਾ ਗਿਆ। ਇੰਡੀਅਨ ਗਵਰਨਮੈਂਟ ਤੇ ਉਹਨਾਂ ਦੇ ਆਫੀਸ਼ੀਅਲਸ ਤੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਪੁਲਿਸ ਦੀ ਸਪੋਰਟ ਕੀਤੀ ਤਾਂ ਕਿ ਸਿੱਖਾਂ ਦੇ ਅਗੇਂਸਟ ਇਹ ਜੈਨੋਸਾਈਡ ਕੀਤਾ ਜਾ ਸਕੇ, ਤੇ ਇਹ ਹੋਇਆ ਵੀ ਹੈਗਾ ਤੇ ਕਿਸੇ ਤਰ੍ਹਾਂ ਦੀ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਇਸ ਨੂੰ ਰੋਕਣ ਦੇ ਲਈ। ਤੇ 3 ਦਿਨ ਲਗਾਤਾਰ ਇਹ ਸਾਰਾ ਜੋ ਇਹ ਰੈਜ਼ੋਲੂਸ਼ਨ ਹੈ ਮੈਂ ਤੁਹਾਡੇ ਨਾਲ ਪੜ੍ਹ ਰਿਹਾ, ਉਹਦੇ 'ਚ ਉਹੀ ਵੇਅਰ ਐਜ਼ ਓਵਰ ਦ 3 days in November 1984 over 30,000 Sikhs were murdered। ਇਹਦੇ 'ਚ ਇਹ ਕਿਹਾ ਵੀ 30,000 ਤੋਂ ਵੱਧ ਸਿੱਖ 1984 ਨਵੰਬਰ ਦੇ ਵਿੱਚ ਉਹਨਾਂ ਦਾ ਕਤਲੇਆਮ ਕੀਤਾ ਗਿਆ 3 ਦਿਨਾਂ ਦੇ ਵਿੱਚ। ਵਿਡੋ ਕਲੋਨੀ ਨਿਊ ਦਿੱਲੀ ਦੇ ਵਿੱਚ ਅੱਜ ਵੀ ਐਗਜ਼ਿਸਟ ਕਰਦੀ ਆ, ਜਿੱਥੇ ਜੋ ਸਿੱਖ ਬੀਬੀਆਂ ਆ ਉਹਨਾਂ ਨੂੰ ਅਸੌਲਟ ਕੀਤਾ ਗਿਆ, ਰੇਪ ਕੀਤਾ ਗਿਆ, ਟੌਰਚਰ ਕੀਤਾ ਗਿਆ। ਜਿਹੜੀਆਂ ਬੀਬੀਆਂ ਨੂੰ ਉਹਨਾਂ ਦੀ ਇੱਕ ਵਿਡੋ ਕਲੋਨੀ ਉੱਥੇ ਬਣੀ ਹੋਈ ਆ ਜੋ ਅੱਜ ਵੀ ਤੁਸੀਂ ਵਿਟਨੈਸ ਕਰ ਸਕਦੇ ਹੈਗੇ ਆ। ਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਜੋ ਸਿੱਖ ਕਮਿਊਨਿਟੀ ਬਹੁਤ ਵਾਰ ਕੀ ਹੁੰਦਾ, ਸਾਡੇ ਹਿੰਦੂ ਭਰਾ ਵੀ ਕਹਿੰਦੇ ਆ ਵੀ ਦੇਖੋ ਇਹ ਬਾਹਰ ਵਾਲੇ ਸਿੱਖ ਜਿਹੜੇ ਆ ਕਾਹਤੇ ਇਹ ਆਪਣੇ ਰਾਜ ਦੀ ਗੱਲ ਕਰਦੇ ਰਹਿੰਦੇ ਆ। ਸੋ ਇਸ ਰੈਜ਼ੋਲੂਸ਼ਨ 'ਚ ਦੇਖਿਓ ਉਹ ਕਹਿੰਦੇ ਵੀ ਵੇਅਰ ਐਜ਼ ਦ ਸਿੱਖ ਕਮਿਊਨਿਟੀ ਇਨ ਦ ਯੂਨਾਈਟਿਡ ਸਟੇਟਸ has not recovered from the physical and psychological trauma of the genocide, as they keep alive the memory of those who were killed and will never forget the anti-Sikh genocide। So ਕਹਿੰਦੇ ਵੀ ਜੋ ਸਿੱਖਾਂ ਦੇ ਨਾਲ ਇੰਨਾ ਜ਼ਿਆਦਾ ਧੱਕਾ ਹੋਇਆ, ਉਹਨਾਂ ਦੇ ਫਿਜ਼ੀਕਲੀ ਸਾਈਕੋਲੋਜੀਕਲੀ ਜੋ ਟਰਾਮਾ ਆ ਸਿੱਖਾਂ ਦੇ ਮਨ 'ਚ, ਉਹਨਾਂ 'ਚੋਂ ਕਦੇ ਵੀ ਨਹੀਂ ਜਾ ਸਕਦਾ। ਤੇ ਕਦੇ ਵੀ ਸਿੱਖ 1984 ਵਾਲਾ ਕਤਲੇਆਮ ਆ ਉਹ ਨਹੀਂ ਭੁੱਲ ਸਕਦੇ ਹੈਗੇ। ਇਹੀ ਕਾਰਨ ਆ ਵੀ ਇੰਡੀਆ ਤੋਂ ਬਾਹਰ ਵਸਦੇ ਜਿੰਨੇ ਵੀ ਸਿੱਖ ਆ ਉਹ ਇੰਨਾ ਜ਼ਿਆਦਾ ਜੋ ਆ ਇਸ ਮੁੱਦੇ ਨੂੰ ਚੱਕਦੇ ਹੈਗੇ। ਹਾਲਾਂਕਿ ਇੰਡੀਆ 'ਚ ਵੀ ਬਹੁਤ ਚੱਕਦੇ ਆ, ਪਰ ਉੱਥੇ ਤੁਹਾਨੂੰ ਪਤਾ ਹੀ ਹੈ ਗਵਰਨਮੈਂਟ ਕਿਸ ਤਰ੍ਹਾਂ ਜਿਹੜੀ ਹੈ ਝੂਠੇ ਕੇਸ ਪਾ ਕੇ ਜੋ ਫਸਾ ਦਿੰਦੀ ਆ। ਅੰਮ੍ਰਿਤਪਾਲ ਸਿੰਘ ਹੋਣਾ ਵਾਲੇ ਸਾਰੇ ਉਹਨਾਂ ਦੇ ਸਾਥੀਆਂ ਦਾ ਜੋ ਹੈਗਾ ਉਹ ਤੁਹਾਡੇ ਸਾਹਮਣੇ ਆ। ਸੋ ਇਸ ਰੈਜ਼ੋਲੂਸ਼ਨ ਵਿੱਚ ਇਹ ਵੀ ਕਿਹਾ ਗਿਆ ਵੀ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਜੈਨੋਸਾਈਡਸ ਇਹ ਦੱਸਦੀ ਆ ਵੀ ਆਰਟੀਕਲ 2 ਦੇ ਮੁਤਾਬਕ ਜੈਨੋਸਾਈਡ ਉਹ ਹੁੰਦਾ ਆ ਜਿਹਦੇ ਵਿੱਚ ਕਿਸੇ ਮਿਨੋਰਿਟੀ ਨੂੰ, ਰਿਲੀਜੀਅਸ ਗਰੁੱਪ ਨੂੰ ਰੇਸ ਬੇਸ ਦੇ ਉੱਤੇ ਉਹਨਾਂ ਦੇ ਗਰੁੱਪ ਨੂੰ ਮਾਰ ਦਿੱਤਾ ਜਾਵੇ, ਉਹਨਾਂ ਨੂੰ ਮੈਂਟਲੀ ਹਾਰਮ ਕੀਤਾ ਜਾਵੇ, ਸੀਰੀਅਸਲੀ ਉਹਨਾਂ ਨੂੰ ਫੱਟੜ ਕੀਤਾ ਜਾਵੇ ਤੇ ਉਹਨਾਂ ਦੇ ਉੱਤੇ ਉਹਨਾਂ ਦਾ ਸਾਰਾ ਜਿਹੜਾ ਸਮਾਨ ਆ ਉਹ ਫਿਜ਼ੀਕਲੀ ਡਿਸਟਰਕਟ ਕੀਤਾ ਜਾਵੇ। ਤੇ ਜਨਵਰੀ 6 2022 ਨੂੰ ਸੈਨੇਟ ਆਫ ਨਿਊ ਜਰਸੀ ਨੇ ਯੂਨੈਨਿਮਸਲੀ ਪਾਸ ਕੀਤਾ ਸੀ ਸੈਨੇਟ ਰੈਜ਼ੋਲੂਸ਼ਨ 142, ਜਿਹਦੇ ਵਿੱਚ ਨਵੰਬਰ 1984 ਨੂੰ ਐਂਟੀ ਸਿੱਖ ਵਾਇਲੈਂਸ ਇਨ ਇੰਡੀਆ ਜੈਨੋਸਾਈਡ ਕਿਹਾ ਗਿਆ ਸੀ। ਅਕਤੂਬਰ 17 2018 ਨੂੰ ਜਨਰਲ ਅਸੈਂਬਲੀ ਜੋ ਕਾਮਨਵੈਲਥ ਆਫ ਪੈਨਸਿਲਵੇਨੀਆ ਸਟੇਟ ਆ ਉਹਨਾਂ ਨੇ ਯੂਨੈਨਿਮਸਲੀ ਪਾਸ ਕੀਤਾ ਸੀ ਰੈਜ਼ੋਲੂਸ਼ਨ 1160, ਜਿਹਦੇ ਵਿੱਚ 1984 ਨਵੰਬਰ ਨੂੰ ਜੈਨੋਸਾਈਡ ਕਿਹਾ ਗਿਆ ਸੀ। ਤੇ ਇਹਦੇ ਵਿੱਚ ਇਹ ਕਿਹਾ ਗਿਆ ਆ ਵੀ ਅਸੀਂ ਰਿਕੋਗਨਾਈਜ਼ ਕਰਦੇ ਹਾਂ ਸਟੇਟ ਨੇ ਇਹ ਸਾਰਾ ਕੁਝ ਸਪਾਂਸਰ ਕੀਤਾ ਸੀ ਵਾਇਲੈਂਸ ਨੂੰ,
ਸਿੱਖਾਂ ਦੇ ਅਗੇਂਸਟ, ਕੱਲਾ ਦਿੱਲੀ ਨਹੀਂ ਪੂਰੇ ਇੰਡੀਆ ਦੇ ਵਿੱਚ। ਤੇ ਅੱਜ ਤੱਕ ਵੀ ਸਿੱਖਾਂ ਨੂੰ ਕਿਸੇ ਤਰ੍ਹਾਂ ਦਾ ਜਸਟਿਸ ਨਹੀਂ ਮਿਲਿਆ, ਅਕਾਊਂਟੇਬਿਲਿਟੀ ਕੋਈ ਨਹੀਂ, ਰੀਕੌਂਸੀਲੇਸ਼ਨ ਕੋਈ ਨਹੀਂ ਹੈਗੀ। ਇਸ ਬਿੱਲ ਦੇ ਵਿੱਚ ਇਹ ਕਿਹਾ ਗਿਆ ਹੈ ਸੈਨੇਟ ਦੇ ਜੋ ਕੈਲੀਫੋਰਨੀਆ ਸਟੇਟ ਦੀ ਸੈਨੇਟ ਤੇ ਅਸੈਂਬਲੀ ਆ ਜੁਆਇੰਟਲੀ ਇਸ ਨਵੰਬਰ 1984 ਦੇ ਵਿੱਚ ਐਂਟੀ ਸਿੱਖ ਵਾਇਲੈਂਸ ਜੋ ਇੰਡੀਆ ਦੇ ਵਿੱਚ ਹੋਈ ਆ ਉਸ ਨੂੰ ਅਸੀਂ ਐਜ਼ ਏ ਜੈਨੋਸਾਈਡ ਕਹਿ ਰਹੇ ਹਾਂ ਤੇ ਅਸੀਂ ਉਸ ਨੂੰ ਕੰਡਮ ਕਰ ਰਹੇ ਹੈਗੇ ਆ। ਤੇ ਇਸੇ ਤਰ੍ਹਾਂ ਲੈਜਿਸਲੇਚਰ ਆਫ ਸਟੇਟ ਆਫ ਕੈਲੀਫੋਰਨੀਆ ਉਹ ਕਹਿੰਦੇ ਆ ਵੀ ਅਸੀਂ ਅਰਜ਼ ਕਰਦੇ ਹਾਂ, ਅਸੀਂ ਮੰਗਦੇ ਹਾਂ ਯੂਨਾਈਟਿਡ ਸਟੇਟ ਕਾਂਗਰਸ ਨੂੰ ਵੀ ਉਸ ਨੂੰ ਵੀ ਇਸ ਜੈਨੋਸਾਈਡ ਨੂੰ ਰਿਕੋਗਨੀਸ਼ਨ ਕਰਨਾ ਚਾਹੀਦਾ ਤੇ ਇਸ ਦਾ ਜਿਹੜਾ ਆ ਕੰਡੈਮ ਕਰਨਾ ਚਾਹੀਦਾ ਵੀ ਬਹੁਤ ਜ਼ਿਆਦਾ ਧੱਕਾ ਆ ਉਸ ਟਾਈਮ ਦੇ ਉੱਤੇ ਸਿੱਖਾਂ ਦੇ ਨਾਲ ਹੋਇਆ ਸੀ। ਚੀਫ ਕਲਰਕ ਆਫ ਦਾ ਅਸੈਂਬਲੀ ਨੇ ਇਹ ਸਾਰੀਆਂ ਜਿਹੜੀਆਂ ਕਾਪੀਜ਼ ਆ ਰੈਜ਼ੋਲੂਸ਼ਨ ਦੀਆਂ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਆਫਿਸ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਉਹਨਾਂ ਦਾ ਆਫਿਸ ਤੇ ਹਾਊਸ ਸਪੀਕਰ ਤੇ ਮਿਨੋਰਿਟੀ ਲੀਡਰ ਯੂਐਸ ਤੇ ਬਹੁਤ ਸਾਰੇ ਜਿੰਨੇ ਵੀ ਹਾਊਸ ਰਿਪਰੈਜ਼ੈਂਟੇਟਿਵ ਆ, ਮੈਜੋਰਿਟੀ ਲੀਡਰ, ਮਿਨੋਰਿਟੀ ਲੀਡਰ ਯੂਨਾਈਟਿਡ ਸਟੇਟ ਸੈਨੇਟ ਦੇ ਤੇ ਹਰ ਇੱਕ ਮੈਂਬਰ ਜੋ ਕੈਲੀਫੋਰਨੀਆ ਦੀ ਕਾਂਗਰਸ ਦਾ ਤੇ ਸੈਨੇਟ ਦਾ ਉਹਨਾਂ ਨੂੰ ਇਹ ਰੈਜ਼ੋਲੂਸ਼ਨ ਭੇਜਿਆ ਗਿਆ ਹੈ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕੁਝ ਕੌਮਾਂਤਰੀ ਖਬਰਾਂ ਦਾ ਤੇ ਗੱਲ ਕਰੀਏ ਰੂਸ ਯੂਕਰੇਨ ਜੰਗ ਦੀ। ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਹੈ ਜਿਹੜੀ ਉਹਨੇ ਰੂਸ ਵੱਲੋਂ ਕੀਵ ਤੇ ਦਾਗੇ ਗਏ 20 ਇਰਾਨੀ ਡਰੋਨਾਂ ਨੂੰ ਫੁੰਡ ਦਿੱਤਾ। ਉਂਝ ਇਹਨਾਂ ਡਰੋਨਾਂ ਦਾ ਮਲਬਾ 4 ਜ਼ਿਲ੍ਹਿਆਂ ਦੇ ਵਿੱਚ ਡਿੱਗਿਆ ਜਿਸ ਕਰਕੇ 2 ਜਣੇ ਜ਼ਖਮੀ ਵੀ ਹੋਏ ਨੇ ਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਰੂਸੀ ਫੌਜ ਨੇ ਅੱਧੀ ਰਾਤ ਤੋਂ ਬਾਅਦ ਇਹ ਹਮਲੇ ਕੀਤੇ ਸਨ ਜਿਸ ਦੇ ਨਾਲ ਵੱਖ-ਵੱਖ ਧਮਾਕਿਆਂ ਦੇ ਨਾਲ ਹਿੱਸੇ ਜਿਹੜੇ ਆ ਉਹ ਗੂੰਜ ਉੱਠੇ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਰਾਜਧਾਨੀ ਕੀਵ ਦੇ ਵਿੱਚ ਇੱਕ 16 ਮੰਜ਼ਿਲਾ ਤੇ ਇੱਕ ਹੋਰ ਗੈਰ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ ਸੀ ਜਿਸ ਨੂੰ ਬਾਅਦ ਦੇ ਵਿੱਚ ਬੁਝਾ ਲਿਆ ਗਿਆ, ਕਾਬੂ ਪਾ ਲਿਆ ਗਿਆ। ਡਰੋਨਾਂ ਦੇ ਮਲਬੇ ਨੇ 25 ਮੰਜ਼ਿਲਾ ਅਪਾਰਟਮੈਂਟ ਦੇ ਸਾਹਮਣੇ ਵਾਲੇ ਹਿੱਸੇ ਨੂੰ ਨੁਕਸਾਨ ਵੀ ਪਹੁੰਚਾਇਆ। ਤੇ ਇੱਥੇ ਦੱਸਦੇ ਚੱਲੀਏ ਕਿ ਰੂਸ ਨੇ ਮਈ ਦੇ ਵਿੱਚ ਵੀ ਤਕਰੀਬਨ ਹਰ ਰਾਤ ਨੂੰ ਡਰੋਨ ਤੇ ਮਿਜ਼ਾਈਲਾਂ ਦੇ ਨਾਲ ਕੀਵ ਤੇ ਹਮਲੇ ਕੀਤੇ ਸੀ ਜਿਸ ਦੇ ਕਰਕੇ ਲੋਕਾਂ ਨੂੰ ਆਪਣੀਆਂ ਰਾਤਾਂ ਜਿਹੜੀਆਂ ਨੇ ਉਹ ਸੁਰੱਖਿਅਤ ਥਾਵਾਂ ਤੇ ਗੁਜ਼ਾਰਨੀਆਂ ਪਈਆਂ ਸਨ। ਕਈ ਲੋਕਾਂ ਨੇ ਟਨਲਸ ਦੇ ਵਿੱਚ ਆਪਣੀਆਂ ਰਾਤਾਂ ਗੁਜ਼ਾਰੀਆਂ ਸਨ ਤੇ ਸ਼ੁਰੂਆਤੀ ਦਿਨਾਂ ਦੇ ਵਿੱਚ ਬੜੇ ਬਦਤਰ ਹਾਲਾਤਾਂ ਦੇ ਵਿੱਚੋਂ ਯੂਕਰੇਨ ਦੇ ਲੋਕਾਂ ਨੂੰ ਜਿਹੜਾ ਉਹ ਲੰਘਣਾ ਪਿਆ ਸੀਗਾ। ਜੀ ਜੀ ਅਗਲੀ ਖਬਰ ਵੱਲ ਚਲੀਏ। ਹਾਊਸ ਨੇ ਜੋ NDAA ਜੋ ਨਵਾਂ ਬਿੱਲ ਹੈਗਾ ਡਿਫੈਂਸ ਦਾ ਪਾਰਟੀ ਲਾਈਨ ਦੇ ਮੁਤਾਬਕ ਪਾਸ ਕਰ ਦਿੱਤਾ ਹੈਗਾ। ਰਿਪਬਲਿਕਨਸ ਨੇ ਉਹਨਾਂ ਦੇ ਵਿੱਚ ਕੁਝ ਸੋਸ਼ਲ ਚੇਂਜਸ ਲਿਆਂਦੀਆਂ ਖਾਸ ਕਰਕੇ ਅਬੋਰਸ਼ਨ ਦੇ ਬਿੱਲ ਨੂੰ ਲੈ ਕੇ। ਅੱਜ ਸਵੇਰੇ ਇਹ ਬਿੱਲ ਜੋ ਡਿਫੈਂਸ ਪਾਲਿਸੀ ਬਿੱਲ ਆ ਇਹ ਪਾਸ ਹੋ ਗਿਆ। ਇਹਦੇ ਵਿੱਚ ਅਨਸਰਟਨਟੀ ਬਹੁਤ ਸੀ। ਰਿਪਬਲਿਕਨਸ ਨੇ ਪੁਸ਼ ਵੀ ਕੀਤਾ ਇਸ ਬਿੱਲ ਨੂੰ ਐਨੂਅਲ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ ਜੋ ਕਿ ਪਾਲਿਸੀ ਨੂੰ ਸੈੱਟ ਕਰੂਗਾ ਡਿਫੈਂਸ ਡਿਪਾਰਟਮੈਂਟ ਦੇ ਵਿੱਚ। ਇਹ ਹਾਊਸ ਦੇ ਵਿੱਚ ਵੀ ਕਲੀਅਰ ਹੋ ਗਿਆ। 219 ਜਣਿਆਂ ਨੇ ਹੱਕ 'ਚ ਵੋਟ ਪਾਈ ਆ, 210 ਜਣਿਆਂ ਨੇ ਅਗੇਂਸਟ ਪਾਈ ਹੈਗੀ ਆ। 4 ਰਿਪਬਲਿਕਨਸ ਨੇ ਇਹਦੇ ਅਗੇਂਸਟ ਵੋਟ ਪਾਈ ਆ ਤੇ 4 ਡੈਮੋਕ੍ਰੇਟਸ ਨੇ ਇਹਦੇ ਹੱਕ ਦੇ ਵਿੱਚ ਜਿਹੜੀ ਆ ਪਾਈ ਹੈਗੀ ਆ। ਸੋ 4 GOP ਲਾ ਮੇਕਰ ਜਿਨ੍ਹਾਂ ਨੇ ਇਸ ਬਿੱਲ ਨੂੰ ਅਪੋਜ਼ ਕੀਤਾ ਆ ਉਹਨਾਂ ਵਿੱਚ ਲੈਲੀ ਕਰੇਨ ਐਰੀਜ਼ੋਨਾ ਤੋਂ ਆ, ਐਂਡੀ ਬੇਗਸ ਐਰੀਜ਼ੋਨਾ ਤੋਂ, ਕੈਨ ਵਰਕ ਕੋਲੋਰਾਡੋ ਤੋਂ ਆ, ਥਾਮਸ ਮੈਸੀ ਕੰਟਕੀ ਤੋਂ ਹੈਗੇ ਆ। ਜੋ 4 ਡੈਮੋਕ੍ਰੇਟ ਜਿਨ੍ਹਾਂ ਨੇ ਸਪੋਰਟ ਕੀਤਾ ਇਸ ਪੈਕੇਜ ਨੂੰ ਰਿਪਰੈਜ਼ੈਂਟੇਟਿਵ ਜੈਰਡ ਗੋਲਡਨ ਮੇਨ ਦੇ, ਗੈਬੀ ਵੈਸਕਿਊਜ਼ ਨਿਊ ਮੈਕਸੀਕੋ ਦੇ, ਮੈਰੀ ਗਲੂਸਨ ਕੈਂਪਰੇਜ਼ ਵਾਸ਼ਿੰਗਟਨ ਦੇ, ਡੌਨ ਡੇਵਿਸ ਨਾਰਥ ਕੈਰੋਲਿਨ ਦੇ। ਸੋ ਇਹਦੇ ਕਾਫੀ ਜ਼ਿਆਦਾ ਅਨਸਰਟਨਟੀ ਸੀ ਵੀ ਇਹ ਡਿਫੈਂਸ ਬਿੱਲ ਪਾਸ ਹੋਊਗਾ ਕਿ ਨਹੀਂ। ਪ੍ਰੈਜ਼ੀਡੈਂਟ ਬਾਈਡਨ ਹੁਣੇ ਵੀ ਕਾਫੀ ਇਸ ਬਿੱਲ ਤੋਂ ਔਖੇ ਸੀਗੇ ਵੀ ਜੋ ਹਾਊਸ ਸਪੀਕਰ ਕੈਵਿਨ ਮੈਕਾਰਥੀ ਉਹਨਾਂ ਦੀ ਪਾਰਟੀ ਆ ਰਿਪਬਲਿਕਨ ਪਾਰਟੀ ਉਹ ਪੂਰਾ ਸਾਥ ਨਹੀਂ ਦੇ ਰਹੀ ਹੈਗੀ। ਪਰ ਅਲਟੀਮੇਟਲੀ ਇਹ ਬਿੱਲ ਪਾਸ ਹੋ ਗਿਆ। ਇਸ ਬਿੱਲ ਦੇ ਥਰੂ $886 ਬਿਲੀਅਨ ਦਾ ਡਿਫੈਂਸ ਪੈਕੇਜ ਹੋਊਗਾ। ਉਹ ਆਥੋਰਾਈਜ਼ ਕਰੂਗਾ ਫੰਡਿੰਗ ਤੇ ਪਾਲਿਸੀ ਸੈਟਅਪ ਕਰੂਗਾ ਡਿਫੈਂਸ ਡਿਪਾਰਟਮੈਂਟ ਦੇ ਲਈ ਜਿਹਦੇ ਵਿੱਚ 5.2% ਤਨਖਾਹ ਵੀ ਵਧਾਉਣ ਦੀ ਜੋ ਸਰਵਿਸ ਮੈਂਬਰਸ ਹੈਗੇ ਆਪਣੇ ਫੌਜੀ ਜਿੰਨੇ ਵੀ ਹੈਗੇ ਆ ਉਹਨਾਂ ਦੀ ਵਧਾਉਣ ਦੀ ਜੋ ਗੱਲ ਕਹੀ ਗਈ ਆ। ਸੋ ਸਾਰਿਆਂ ਦੀ ਤਨਖਾਹ 5.2% ਤੱਕ ਵਧੂਗੀ ਤੇ ਇਹਦੇ ਵਿੱਚ ਚਾਈਨਾ ਨੂੰ ਤੇ ਰਸ਼ੀਆ ਨੂੰ ਦੋਨਾਂ ਨੂੰ ਐਡਰੈਸ ਕੀਤਾ ਗਿਆ ਵੀ ਕਿਸ ਤਰ੍ਹਾਂ ਇਸ ਨੂੰ ਹੈਂਡਲ ਕਰਨਾ ਹੈਗਾ। ਹਾਊਸ ਨੇ ਜੋ ਬਿੱਲ ਆ US ਦੀ ਜੋ ਅਸਿਸਟੈਂਟ ਯੂਕਰੇਨ ਨੂੰ ਜਾ ਰਹੀ ਹੈਗੀ ਆ ਉਹਦੇ ਬਾਰੇ ਵੀ ਜੋ ਇਹਦੇ ਵਿੱਚ ਡਿਸਕਸ਼ਨ ਹੋਈ ਹੈਗੀ ਆ। ਜੀ ਜੀ।
ਅਗਲੀ ਖਬਰ ਦੇ ਵੱਲ ਵਧੀਏ ਤੇ ਜਿਹੜੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਅੰਟੋਨੀਓ ਗੁਟਰੇਸ, ਉਹਨਾਂ ਨੇ ਕਿਹਾ ਕਿ ਜਿਹੜਾ G20 ਸੰਮੇਲਨ ਰਾਹਤ, ਕਰਜ਼ਾ ਰਾਹਤ ਤੇ ਕਾਰਵਾਈ ਕਰਨ ਤੇ ਹੋ ਰਿਹਾ ਹੈ, ਤੇ ਇਹ ਆਲਮੀ ਵਿੱਤੀ ਪ੍ਰਣਾਲੀ ਦੇ ਵਿੱਚ ਸੁਧਾਰ ਕਰਨ ਦਾ ਵੱਡਾ ਮੌਕਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗੰਭੀਰ ਕਰਜ਼ਾ ਸੰਕਟ ਆ ਜਿਹੜਾ ਇਸ ਵੇਲੇ ਦੁਨੀਆ ਤੇ ਛਾਇਆ ਹੋਇਆ, ਆਲਮੀ ਕਰਜ਼ਿਆਂ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਜਾਰੀ ਹੋਣ ਸਮੇਂ ਸੰਬੋਧਨ ਕਰਦਿਆਂ ਗੁਟਰੇਜ਼ ਨੇ ਇਹ ਗੱਲ ਕਹੀ ਹੈ ਕਿ ਤਕਰੀਬਨ 3.3 ਅਰਬ ਲੋਕ, ਦੁਨੀਆ ਦੀ ਤਕਰੀਬਨ ਅੱਧੀ ਆਬਾਦੀ ਜਿਹੜੀ ਹੈ, ਉਹ ਅਜਿਹੇ ਮੁਲਕਾਂ ਦੇ ਵਿੱਚ ਰਹਿੰਦੀ ਹੈ ਜੋ ਸਿੱਖਿਆ ਜਾਂ ਸਿਹਤ ਨਾਲੋਂ ਵੱਧ ਰਕਮ ਜਿਹੜੀ ਆ ਉਹ ਕਰਜ਼ਿਆਂ ਦੇ ਵਿਆਜ ਦੇ ਉੱਤੇ ਖਰਚ ਕਰਦੀ ਹੈ। ਉਹਨਾਂ ਕਿਹਾ ਕਿ ਸਾਡੀ ਅੱਧੀ ਦੁਨੀਆ ਭਿਆਨਕ ਕਰਜ਼ਾ ਸੰਕਟ ਕਰਕੇ ਵਿਕਾਸ ਦੀ ਆਫਤ ਦੇ ਵਿੱਚ ਡੁੱਬ ਰਹੀ ਹੈ। ਉਹਨੇ ਵੀ ਕਿਹਾ ਕਿ ਕਿਉਂਕਿ ਇਹਨਾਂ ਚੋਂ ਵਧੇਰੇ ਅਸਥਿਰ ਕਰਜ਼ੇ ਗਰੀਬ ਦੇਸ਼ਾਂ ਦੇ ਵਿੱਚ ਕੇਂਦਰਿਤ ਨੇ, ਇਸ ਕਰਕੇ ਇਹਨਾਂ ਨੂੰ ਆਲਮੀ ਵਿੱਤੀ ਪ੍ਰਣਾਲੀ ਦੇ ਲਈ ਇੱਕ ਜੋਖਮ ਪੈਦਾ ਕਰਨ ਵਾਲਾ ਸੰਕਟ ਜਿਹੜਾ ਉਹ ਨਹੀਂ, ਕਦੇ ਵੀ ਨਹੀਂ ਮੰਨਿਆ ਜਾਂਦਾ। ਉਹਨਾਂ ਨੇ ਕਿਹਾ ਕਿ ਇਹ ਬੜੀ ਸਾਡੇ ਲਈ ਤਰਾਸਦੀ ਦੀ ਗੱਲ ਹੈ ਕਿ ਸਾਡੀ ਦੁਨੀਆ ਦੇ ਵਿੱਚੋਂ ਅੱਧੀ ਆਬਾਦੀ 3.3 ਅਰਬ ਲੋਕ ਕਰਜ਼ੇ ਦੇ ਨਾਲ ਜੂਝ ਰਹੇ ਨੇ। ਉਹਨਾਂ ਨੂੰ ਕਰਜ਼ੇ ਦੀਆਂ ਚਿੰਤਾਵਾਂ ਨੇ, ਸਿੱਟੇ ਵਜੋਂ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ। ਅਜਿਹਾ ਲੱਗਦਾ ਹੈ ਕਿ ਬਾਜ਼ਾਰ ਨੂੰ ਹੁਣ ਤੱਕ ਇਹਦਾ ਕੋਈ ਨੁਕਸਾਨ ਨਹੀਂ ਹੋਇਆ। ਦੁਨੀਆ ਦੇ ਕੁਝ ਸਭ ਤੋਂ ਗਰੀਬ ਦੇਸ਼ਾਂ ਨੂੰ ਆਪਣਾ ਕਰਜ਼ਾ ਭਰਨ ਜਾਂ ਆਪਣੇ ਲੋਕਾਂ ਦੀ ਸੇਵਾ ਕਰਨ ਦੇ ਵਿੱਚੋਂ ਇੱਕ ਬਦਲ ਚੁਣਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਆਲਮੀ ਵਿੱਤੀ ਪ੍ਰਣਾਲੀ ਐਸੀ ਹੈ ਕਿ ਵੱਡੇ ਸੁਧਾਰ ਰਾਤੋਂ ਰਾਤ ਨਹੀਂ ਹੋਣਗੇ। ਦੁਨੀਆ ਦੇ ਵਿੱਚ ਆਪਾਂ ਜਿੱਥੇ ਜਦੋਂ ਚਰਚਾ ਚੱਲਦੀ ਹੈ ਕਿ ਬੈਸਟ ਕਿਹੜਾ, ਸੋਸ਼ਲਿਜ਼ਮ ਜਾਂ ਕੈਪੀਟਲਿਜ਼ਮ, ਤਾਂ ਕੈਪੀਟਲਿਜ਼ਮ ਦੇ ਆਪਣੇ ਜਿਹੜੇ ਫਾਇਦੇ ਨੇ, ਨੁਕਸਾਨ ਨੇ, ਸੋਸ਼ਲਿਜ਼ਮ ਦੇ ਆਪਣੇ ਫਾਇਦੇ ਨੁਕਸਾਨ ਨੇ। ਸੋਸ਼ਲਿਜ਼ਮ ਦੀਆਂ ਅੱਡ ਥਿਊਰੀਜ਼ ਨੇ, ਕੈਪੀਟਲਿਜ਼ਮ ਦੀਆਂ ਅੱਡ ਥਿਊਰੀਜ਼ ਨੇ। ਪਰ ਅਸਲ ਦੇ ਵਿੱਚ ਕਹਿੰਦੇ ਕਿ ਜੇ ਤੁਸੀਂ ਮਨੁੱਖਤਾਵਾਦੀ ਹੈ ਤਾਂ ਤੁਹਾਨੂੰ ਦੋਨਾਂ ਚੀਜ਼ਾਂ ਨੂੰ ਛੱਡ ਕੇ ਮਨੁੱਖਤਾ ਨੂੰ ਚੁਣਨਾ ਚਾਹੀਦਾ, ਤੁਹਾਨੂੰ ਇਨਸਾਨੀਅਤ ਨੂੰ ਚੁਣਨਾ ਚਾਹੀਦਾ। ਕਈ ਥਾਂ ਰੱਜਿਆਂ ਨੂੰ ਹੋਰ ਰਜਾਇਆ ਜਾ ਰਿਹਾ, ਭੁੱਖੇ ਹੋਰ ਭੁੱਖੇ ਮਰ ਰਹੇ ਨੇ। ਕਈ ਥਾਂ ਕਰਜ਼ੇ ਇੰਨੇ ਮਹਿੰਗੇ ਨੇ ਕਿ ਕੋਈ ਬੰਦਾ ਨਵਾਂ ਕਾਰੋਬਾਰ ਨਹੀਂ ਕਰ ਸਕਦਾ। ਕਈ ਥਾਂ ਸਬਸਿਡੀਆਂ ਹੀ ਇੰਨੀਆਂ ਨੇ ਕਿ ਜਿਹੜੇ ਰੱਜੇ ਬੰਦੇ ਨੇ ਉਹ ਹੋਰ ਸਬਸਿਡੀਆਂ ਲਈ ਜਾਂਦੇ ਆ, ਹੋਰ ਸਬਸਿਡੀਆਂ ਲਈ ਜਾਂਦੇ ਆ। ਸੋ ਆਲਮੀ ਪੱਧਰ ਦਾ ਹੀ ਇਹ ਕੋਈ ਇੱਕ ਰਾਜ, ਇੱਕ ਸੂਬੇ, ਇੱਕ ਦੇਸ਼ ਦਾ ਸੰਕਟ ਨਹੀਂ ਹੈ ਕਿ ਜਿਵੇਂ ਆਪਾਂ ਭਾਰਤ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਕਿ ਉੱਥੋਂ ਦਾ ਕਾਰਪੋਰੇਟ ਵਰਲਡ ਹੈ ਜਿਹੜਾ, ਉਹ ਜਿਵੇਂ ਆਪਾਂ ਬੇਰੁਜ਼ਗਾਰੀ ਦੀ ਗੱਲ ਲੰਘੇ ਪ੍ਰੋਗਰਾਮ ਦੇ ਵਿੱਚ ਕਰਕੇ ਹਟੇ ਹਾਂ, ਤਾਂ ਠੀਕ ਇਸੇ ਤਰ੍ਹਾਂ ਦਾ ਪੈਟਰਨ ਜਿਹੜਾ ਉਹ ਦੁਨੀਆ ਤੇ ਵੀ ਚੱਲ ਰਿਹਾ। ਪੂਰੀ ਦੁਨੀਆ ਦੇ ਉੱਤੇ ਅੱਧੀ ਆਬਾਦੀ ਜਿਹੜੀ ਆ ਉਹ ਰੋਟੀ ਤੋਂ ਵੀ ਮੁਹਤਾਜ ਆ, ਜਦ ਕਿ ਅੱਧੀ ਆਬਾਦੀ ਦੇ ਵਿੱਚੋਂ ਕੁਛ ਚੰਦ ਹਿੱਸਾ ਲੋਕ ਨੇ ਜਿਨ੍ਹਾਂ ਕੋਲੇ ਦੁਨੀਆ ਦਾ ਬਹੁਤ ਵੱਡਾ ਸਰਮਾਇਆ। ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਵੈਸਟ ਕੋਸਟ ਦੇ ਵਿੱਚ 130 ਡਿਗਰੀ ਤੱਕ ਟੈਂਪਰੇਚਰ ਪਹੁੰਚਣ ਦੀ ਆਸ ਆ ਡੈਥ ਵੈਲੀ ਦੇ ਵਿੱਚ, ਸੈਂਟਰਲ ਵੈਲੀ 'ਚ। ਉਹ ਆਪਾਂ ਤੁਹਾਡੇ ਨਾਲ ਖਬਰਾਂ ਜਿਹੜੀਆਂ ਆ ਸਾਂਝੀਆਂ ਕਰਾਂਗੇ। ਬਹੁਤ ਹੀ ਜਿਹੜੀ ਆ ਖਤਰਨਾਕ ਹੀਟ ਵੇਵ ਆ ਰਹੀ ਹੈ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਤੇ ਅਗਲੀਆਂ ਖਬਰਾਂ ਵਿੱਚ ਚਲੀਏ। ਜਿਸ ਤਰ੍ਹਾਂ ਮੈਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਇਸ ਵੀਕਐਂਡ ਦੇ ਦੌਰਾਨ ਹੀਟ ਵੇਵ ਜੋ ਆ ਰਹੀ ਹੈ ਵੈਸਟ ਕੋਸਟ ਦੇ ਵਿੱਚ, ਤੇ 130 ਡਿਗਰੀ ਤੱਕ ਟੈਂਪਰੇਚਰ ਪਹੁੰਚਣ ਦੀ ਆਸ ਆ। ਨੈਸ਼ਨਲ ਵੈਦਰ ਸਰਵਿਸ ਜੋ ਫੀਨਿਕਸ ਆ, ਉਹਨਾਂ ਨੇ ਇਹ ਦੱਸਿਆ ਆ, ਕਹਿੰਦੇ ਪਈ ਇਹ ਇੱਕ ਤਰ੍ਹਾਂ ਨਾਲ ਰੈਕਡ ਤੋੜ ਹੀਟ ਹੋਊਗੀ। 90 ਮਿਲੀਅਨ ਲੋਕ ਇਸ ਹੀਟ ਵੇਵ ਦੇ ਅਲਰਟ ਦੇ ਅੰਡਰ ਹੈਗੇ ਆ। ਡੈਥ ਵੈਲੀ ਜਿੱਥੇ ਜਿਸ ਨੂੰ ਕਹਿੰਦੇ ਆ ਵੀ ਸਭ ਤੋਂ ਜ਼ਿਆਦਾ ਹੀਟ ਹੁੰਦੀ, ਉੱਥੇ 130 ਡਿਗਰੀ ਤੋਂ ਲੈ ਕੇ 134 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ ਆ। ਟੈਕਸਸ, ਫਲੋਰੀਡਾ, ਐਰੀਜ਼ੋਨਾ, ਜਿੱਥੇ ਫੀਨਿਕਸ ਹੈਗਾ ਆ ਰੈਕਡ ਬ੍ਰੇਕਿੰਗ ਉੱਥੇ ਹੋਣਾ ਆ। ਇੱਥੇ ਸਾਰਿਆਂ 'ਚ 100 ਤੋਂ ਵੱਧ 110 ਡਿਗਰੀ ਤੱਕ ਟੈਂਪਰੇਚਰ ਹੋਊਗਾ। ਸੋ ਬਹੁਤ ਸਾਰੇ ਜੋ ਫੋਰਕਾਸਟਰਸ ਆ, ਉਹਨਾਂ ਨੇ ਕਿਹਾ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਹਾਨੂੰ ਬਚਣਾ ਚਾਹੀਦਾ। ਆਊਟਡੋਰ ਨਹੀਂ ਜਾਣਾ ਚਾਹੀਦਾ, ਬਾਹਰ ਨਹੀਂ ਘਰਾਂ ਤੋਂ ਜਾਣਾ ਚਾਹੀਦਾ ਹੈਗਾ। ਘਰਾਂ ਦੇ ਵਿੱਚ ਹੀ ਰਹੋ। ਜੇ 20 ਤੋਂ 30 ਮਿੰਟ ਤੱਕ ਵੀ ਕਿਤੇ ਹੀਟ ਦੇ ਵਿੱਚ ਇਦਾਂ ਦੀ ਕੋਈ ਬੰਦਾ ਰਹਿ ਗਿਆ ਤੇ ਉਹਦਾ ਜਿਹੜਾ ਆ ਨੁਕਸਾਨ ਹੋ ਸਕਦਾ ਹੈਗਾ ਆ। ਡੈਥ ਵੈਲੀ ਦਾ ਬਿਲਕੁਲ ਰੈਕਡ ਹੋਊਗਾ, ਕਹਿੰਦੇ 130 ਡਿਗਰੀ, ਸ਼ਾਇਦ 134 ਡਿਗਰੀ ਤੱਕ ਵੀ ਪਹੁੰਚ ਸਕਦਾ ਹੈਗਾ। ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਵਿੱਚ ਵੀ ਹੀਟ ਆ ਉਹ ਬਹੁਤ ਜ਼ਿਆਦਾ ਹੋਊਗੀ। ਡਾਕਟਰ ਮੈਥਿਊ ਲੈਵੀ ਹੈਗੇ ਜੌਨ ਹੌਪਕਿਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ, ਉਹ ਕਹਿੰਦੇ ਆ ਵੀ ਇਹ ਜਿਹੜੀ ਹੀਟ ਆ ਇਹ ਡੈਡਲੀ ਆ, ਮਿਸਟੇਕ ਨਾ ਕਰਿਓ ਇਹਦੇ ਲਈ। ਤੇ ਇਹ ਲੌਂਗ ਟਰਮ ਲਈ ਆ, 3, 4, 5 ਦਿਨਾਂ ਦੇ ਲਈ ਆ। ਯੂਜ਼ਲੀ ਕੀ ਹੁੰਦਾ, ਕਈ ਵਾਰੀ 1-2 ਦਿਨ ਆਉਂਦੀ ਆ ਤੇ ਫਿਰ ਉਹਦੇ ਨਾਲ ਹਟ ਜਾਂਦੀ ਆ, ਪਰ ਇਹ ਲੰਮੇ ਟਾਈਮ ਦੇ ਲਈ ਹੈਗੀ ਆ। ਐਕਸਟ੍ਰੀਮ ਟੈਂਪਰੇਚਰ ਜਿਹੜੇ ਜ਼ਿਆਦਾ ਟੈਂਪਰੇਚਰ ਆ, ਉਹਦੇ 'ਚ ਤੁਸੀਂ 20 ਤੋਂ 30 ਮਿੰਟ ਤੱਕ ਵੀ ਰਹਿ ਗਏ ਤੇ ਇਹ ਤੁਹਾਨੂੰ ਪੂਰੀ ਤਰ੍ਹਾਂ ਬਿਮਾਰ ਕਰ ਸਕਦੀ ਆ। ਇੱਕ ਤਰ੍ਹਾਂ ਨਾਲ ਇਹ ਪਰਫੈਕਟ ਸਟਾਰਮ ਹੈਗਾ ਆ। ਸਾਊਥ ਵੈਸਟ ਦੇ ਵਿੱਚ ਏਰੀਆ ਜੋ ਆ ਆਪਣਾ, ਤੇ ਕੈਲੀਫੋਰਨੀਆ ਦੀ ਸੈਂਟਰ ਵੈਲੀ, ਇੱਥੇ ਰੇਅਰ ਐਕਸਟ੍ਰੀਮ ਲੈਵਲ ਆ। ਖਾਸ ਕਰਕੇ ਜੋ ਫ੍ਰਿਜ਼ਨੋ ਵਾਲਾ ਏਰੀਆ, ਬੇਕਰਸਫੀਲਡ ਵਾਲਾ ਏਰੀਆ, ਇਹ ਸਾਰਾ ਜੋ ਸੈਂਟਰਲ ਵੈਲੀ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਪਲੀਜ਼ ਧਿਆਨ ਰੱਖੋ, ਬਾਹਲਾ ਜਿਹੜਾ ਆ ਬਾਹਰ ਨਾ ਜਾਓ ਤੇ ਘਰ ਦੇ ਅੰਦਰ ਹੀ ਰਹੋ, ਕਿਉਂਕਿ ਹੀਟ ਬਹੁਤ ਜ਼ਿਆਦਾ ਹੋਣੀ ਹੈਗੀ ਆ। ਫੀਨਿਕਸ ਦੀ ਜੋ ਮੈਰੀਕੋਪਾ ਕਾਉਂਟੀ ਆ, ਉਹਦੇ ਵਿੱਚ ਆਲਰੇਡੀ ਇਸ ਸਾਲ ਹੀਟ ਦੇ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਆ। ਪਿਛਲੇ ਸਾਲ 425 ਲੋਕ ਮਰੇ ਸੀ ਹੀਟ ਵੇਵ ਦੇ ਨਾਲ। ਸੋ ਇਸ ਵਾਰ ਸਾਰਿਆਂ ਨੂੰ ਪਤਾ ਹੀ ਆ ਵੀ ਕਲਾਈਮੇਟ ਚੇਂਜ ਦੇ ਨਾਲ ਬਹੁਤ ਜ਼ਿਆਦਾ ਅਸਰ ਪੈ ਰਿਹਾ। ਪਹਿਲਾਂ ਫਲੱਡਿੰਗ ਇੰਨੀ ਹੋਈ ਹੈਗੀ ਆ, ਹੁਣ ਹੀਟ ਇੰਨੀ ਹੋਈ ਹੈਗੀ ਆ। ਕਲਾਈਮੇਟ ਪ੍ਰੈਡਿਕਸ਼ਨ ਸੈਂਟਰ ਜੋ ਕਹਿੰਦੇ ਆ ਵੀ ਅਬਵ ਨਾਰਮਲ ਟੈਂਪਰੇਚਰ ਹੋਊਗਾ ਪੂਰੇ ਸਦਰਨ ਕੈਲੀਫੋਰਨੀਆ ਦੇ ਵਿੱਚ, ਸਾਊਥ ਵੈਸਟ, ਸਾਊਥ ਤੇ ਫਲੋਰੀਡਾ ਦੇ ਵਿੱਚ ਆਉਣ ਵਾਲੇ ਵੀਕਐਂਡ ਦੇ ਦੌਰਾਨ ਤੇ ਅਗਲੇ ਹਫ਼ਤੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਅਮਰੀਕਾ ਦੇ ਵਾਰਮੌਂਟ ਇਲਾਕਿਆਂ ਦਾ, ਜਿੱਥੇ ਇੱਕ ਵਾਰ ਮੁੜ ਤੋਂ ਇੱਕ ਜਿਹੜੀ ਡੈਥ ਆ ਉਹ ਫਲੱਡ ਕਰਕੇ ਹੋ ਗਈ ਹੈ। ਹਿਸਟੋਰੀਕਲ ਫਲੱਡਸ ਨੇ ਕਾਫੀ ਨੁਕਸਾਨ ਕੀਤਾ ਇੱਧਰ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ। ਸਟੀਫਨ ਡੇਵੋਲ, ਜਿਹੜੇ ਕਿ 63 ਸਾਲ ਦੇ ਸਨ, ਬੈਰੀ ਦੇ ਰਹਿਣ ਵਾਲੇ ਸਨ, ਉਹਨਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਤੇ ਜਿਹੜੇ ਸਪੋਕਸ ਪਰਸਨ ਨੇ ਵਰਮੌਂਟ ਐਮਰਜੈਂਸੀ ਮੈਨੇਜਮੈਂਟ ਦੇ, ਮਾਰਕ ਬੂਸਮਾ, ਉਹਨਾਂ ਨੇ ਇਸ ਮੌਤ ਬਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਹੈ। ਤੇ ਸਟੇਟ ਦੀ ਐਮਰਜੈਂਸੀ ਮੈਨੇਜਮੈਂਟ ਨੇ ਹੋਰ ਵੀ ਕਈ ਜਿਹੜੇ ਤੱਥ ਹੈ ਇਸ ਫਲੱਡ ਹੜ੍ਹਾਂ ਦੇ ਮੱਦੇਨਜ਼ਰ ਸਾਹਮਣੇ ਰੱਖੇ ਨੇ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਦੂਜੀ ਮੌਤ ਆ, ਪਹਿਲੀ ਜਿਹੜੀ ਮੌਤ ਆ ਉਹ ਨਾਰਥ ਈਸਟ ਦੇ ਇਲਾਕਿਆਂ ਦੇ ਵਿੱਚ ਹੋਈ ਸੀ। ਨਿਊਯਾਰਕ ਦੀ ਰਹਿਣ ਵਾਲੀ ਜਿਹੜੀ ਔਰਤ ਆ, ਉਹ ਫਲੱਡ ਦੇ ਵਿੱਚ ਹੜ੍ਹ ਗਈ ਸੀਗੀ, ਹਡਸਨ ਰਿਵਰ ਇਲਾਕਿਆਂ ਦੇ ਵਿੱਚ ਹੜ੍ਹ ਗਈ ਸੀਗੀ। ਤੇ ਉਸ ਤੋਂ ਬਾਅਦ ਹੁਣ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਖਾਸ ਕਰਕੇ ਜਿਹੜਾ ਸ਼ੁੱਕਰਵਾਰ ਤੇ ਐਤਵਾਰ ਦੇ ਦਿਨ ਆ, ਇਹਨਾਂ ਦਿਨਾਂ ਦੇ ਵਿੱਚ ਮੀਂਹ ਹੋਰ ਪੈਣ ਦੀ ਜਿਹੜੀ ਪੇਸ਼ੀਨਗੋਈ ਆ ਉਹ ਕੀਤੀ ਗਈ ਆ। ਹਾਲਾਂਕਿ ਕਈ ਇਲਾਕਿਆਂ ਦੇ ਵਿੱਚ ਫਲੱਡ ਦਾ ਪਾਣੀ ਜਿਹੜਾ ਪੱਧਰ ਆ ਉਹ ਨੀਵਾਂ ਜ਼ਰੂਰ ਹੋਇਆ, ਪਰ ਇਸੇ ਦਰਮਿਆਨ ਹੜ੍ਹਾਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਕਈ ਹਜ਼ਾਰਾਂ ਕਰੋੜਾਂ ਲੱਖਾਂ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਕਰ ਦਿੱਤਾ ਹੈ। ਤੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚੋਂ ਕੱਢ ਕੇ ਜਿਹੜਾ ਉਹ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਸੀਗਾ। ਹੁਣ ਕਿਹਾ ਜਾ ਰਿਹਾ ਕਿ ਜਿਹੜਾ ਐਮਰਜੈਂਸੀ ਮੈਨੇਜਮੈਂਟ ਏਜੰਸੀ ਹੈ,
ਉਹਨੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਸ਼ੁੱਕਰਵਾਰ ਤੇ ਐਤਵਾਰ ਦਾ ਜਿਹੜਾ ਪਿਛਲਾ ਹਿੱਸਾ ਹੋਊਗਾ ਦਿਨ ਦਾ ਤੇ ਐਤਵਾਰ ਦਾ, ਇਹਨਾਂ ਦਿਨਾਂ ਦੇ ਵਿੱਚ ਹੋਰ ਮੀਂਹ ਪੈ ਸਕਦਾ, ਜਿਹਦੇ ਕਰਕੇ ਫਲੱਡ ਦੀ ਸਿਚੁਏਸ਼ਨ ਇੱਕ ਵਾਰ ਮੁੜ ਤੋਂ ਜਿਹੜੀ ਆ ਉਹ ਬਣ ਸਕਦੀ ਹੈ। ਜੀ ਬਾਈਡਨ ਤੇ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ 8,04,000 ਬੋਰੋਅਰ ਜੋ ਸਕੂਲ ਜਿਨ੍ਹਾਂ ਨੇ ਲੋਨ ਲਏ ਆ, $39 ਬਿਲੀਅਨ ਦੇ ਆਟੋਮੈਟਿਕ ਲੋਨ ਫॉरगिवनेस ਉਹਨਾਂ ਨੂੰ ਕੀਤੀ ਹੈਗੀ ਆ। ਇਹ ਰਿਜ਼ਲਟ ਹੈਗਾ ਫਿਕਸਸ ਟੂ ਇਨਕਮ ਡਰਿਵਨ ਰੀਪੇਮੈਂਟ ਪਲਾਨ ਦੇ ਅੰਡਰ। 8,04,000 ਦੇ ਕਰੀਬ ਜਿਨ੍ਹਾਂ ਨੇ ਲੋਨ ਲਏ ਆ, ਉਹਨਾਂ ਦਾ $39 ਬਿਲੀਅਨ ਫੈਡਰਲ ਸਟੂਡੈਂਟ ਲੋਨ ਆਟੋਮੈਟਿਕਲੀ ਡਿਸਚਾਰਜ ਕਰ ਦਿੱਤਾ ਜਾਊਗਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ $116.6 ਬਿਲੀਅਨ ਸਟੂਡੈਂਟ ਲੋਨ ਫॉरगिवनेस 3.4 ਮਿਲੀਅਨ ਬੋਰੋਅਰਸ ਨੂੰ ਆਲਰੇਡੀ ਕਰ ਦਿੱਤਾ ਸੀਗਾ। ਤੇ ਇਹ ਕਹਿੰਦੇ ਆ ਵੀ ਇਸ ਨਵੇਂ ਪ੍ਰੋਗਰਾਮ ਦੇ ਤਹਿਤ ਜਿਹੜਾ ਫॉरगिवनेस ਅੰਡਰ ਇਨਕਮ ਡਰਿਵਨ ਰੀਪੇਮੈਂਟ ਪਲਾਨਸ ਆ, ਸੋ ਉਹਦੇ ਨਾਲ 8,04,000 ਲੋਕਾਂ ਨੂੰ ਫਾਇਦਾ ਹੋਊਗਾ। ਕਹਿੰਦੇ ਵੀ ਜੋ ਬੋਰੋਅਰਸ ਆ ਜਿਨ੍ਹਾਂ ਨੇ ਲੋਨ ਲਏ ਸੀ ਉਹ ਐਲੀਜੀਬਲ ਹੋਊਗੇ, ਜਿਨ੍ਹਾਂ ਨੇ ਪਿਛਲੇ 20-25 ਸਾਲਾਂ ਦੇ ਦੌਰਾਨ ਇਹ ਲੋਨ ਲਏ ਸੀ, ਪੇਮੈਂਟਾਂ ਦੇ ਰਹੇ ਸੀ। ਕਹਿੰਦੇ ਵੀ ਬੜਾ ਲੰਮਾ ਸਮਾਂ ਹੋ ਗਿਆ ਜਿਨ੍ਹਾਂ ਨੇ ਲੋਨ ਲਏ ਸੀ, ਉਹਨਾਂ ਨੇ ਜੋ ਇਹ ਬ੍ਰੋਕਨ ਸਿਸਟਮ ਆ ਉਹਦੇ ਕ੍ਰੈਕਸ ਦੇ ਥਰੂ ਉਹ ਫੇਲ ਹੋ ਗਏ, ਉਹਨਾਂ ਨੇ ਪੇਮੈਂਟਾਂ ਨਹੀਂ ਦਿੱਤੀਆਂ, ਲੇਟ ਹੋ ਗਿਆ। US ਦੀ ਜੋ ਸੈਕਟਰੀ ਆਫ ਐਜੂਕੇਸ਼ਨ ਮੇਗਲ ਕਾਰਡੋਨਾ ਹੈ, ਉਹਨਾਂ ਨੇ ਦੱਸਿਆ। ਤੇ ਅੱਜ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹਿਸਟੋਰਿਕ ਸਟੈਪ ਲਿਆ ਆ, ਜਿਹਦੇ ਮੁਤਾਬਕ $39 ਬਿਲੀਅਨ ਜੋ ਡੈਪਟ ਰਿਲੀਫ ਆ ਉਹ 8,04,000 ਸਟੂਡੈਂਟਸ ਨੇ ਜਿਨ੍ਹਾਂ ਨੇ ਲੋਨ ਲਿਆ ਸੀ ਉਹਨਾਂ ਦੀ ਮਾਫ ਕੀਤੀ ਜਾਊਗੀ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਮਰੀਕੀ ਜਿਹੜਾ ਇਸ ਵੇਲੇ ਫੈਡਰਲ ਜਿਹੜੀ ਏਜੰਸੀ ਹੈ FTC, ਉਹਨੇ ਇਹ ਗੱਲ ਕਹੀ ਹੈ ਕਿ ਜਿਹੜੀ ਚੈਟ GPT ਹੈ ਉਹ ਵਿਕਸਿਤ ਕਰਨ ਵਾਲੀ ਕੰਪਨੀ ਹੈ OpenAI, ਉਹਦੇ ਖਿਲਾਫ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਨਿਯਮਾਂ ਦੀ ਜਿਹੜੀ ਉਲੰਘਣਾ ਹੈ, ਉਪਭੋਗਤਾ ਸੁਰੱਖਿਆ ਨਿਯਮਾਂ ਦੀ ਉਲੰਘਣਾ ਤੇ ਗਲਤ ਜਾਣਕਾਰੀ ਦੇਣ ਕਰਕੇ ਜਿਹੜਾ ਇਹ ਕੇਸ ਹੈ ਉਹ ਸ਼ੁਰੂ ਹੋਇਆ ਹੈ ਚੈਟ GPT ਦੇ ਖਿਲਾਫ। ਤੇ OpenAI ਨੇ ਪਿਛਲੇ ਸਾਲ ਹੀ ਜਿਹੜਾ ਚੈਟ GPT ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਆਧਾਰਿਤ ਜਿਹੜਾ ਮਾਡਲ ਆ ਪੇਸ਼ ਕੀਤਾ ਹੈ। ਉਦੋਂ ਤੋਂ ਇਹ ਚੈਟਬੋਟ ਆ ਜਿਹੜਾ ਲੋਕਾਂ ਦੇ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ। ਹਾਲਾਂਕਿ ਇਸੇ ਦੌਰਾਨ ਚੈਟ GPT ਤੇ ਜਾਰੀ ਕੀਤੀ ਕੋਈ ਜਾਣਕਾਰੀ ਨੂੰ ਲੈ ਕੇ ਸਵਾਲ ਵੀ ਜਿਹੜੇ ਉਠਾਏ ਗਏ ਨੇ। ਤੇ ਇਸੇ ਬਾਬਤ ਪੰਜਾਬੀ ਰੇਡੀਓ USA ਦਾ ਇੱਕ ਪ੍ਰੋਗਰਾਮ ਹੈ ਟਿਕਟੌਕ, ਜਿਹੜਾ ਕਿ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ। ਜੇ ਤੁਸੀਂ ਉਹ ਪ੍ਰੋਗਰਾਮ ਸੁਣਿਆ ਤਾਂ ਤੁਹਾਨੂੰ ਉਹਦੇ ਵਿੱਚ ਹੀ ਇਸ AI ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਇਸ ਬਾਬਤ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਹੋਣਗੀਆਂ। ਜੇਕਰ ਨਹੀਂ ਵੀ ਸੁਣਿਆ ਤਾਂ ਇਹ ਜਿਹੜਾ FTC ਨੇ ਇਹਦੇ ਖਿਲਾਫ ਜਿਹੜੀ ਜਾਂਚ ਸ਼ੁਰੂ ਕੀਤੀ ਹੈ। ਤੇ ਜੇਕਰ ਤੁਸੀਂ ਪੰਜਾਬੀ ਰੇਡੀਓ USA ਦੇ ਟਿਕਟੌਕ ਪ੍ਰੋਗਰਾਮ ਨੂੰ ਸੁਣੋਗੇ YouTube ਤੇ ਜਾ ਕੇ, ਸਾਡੇ ਅਫੀਸ਼ੀਅਲ YouTube ਪੇਜ ਤੇ ਉਹ ਪ੍ਰੋਗਰਾਮ ਜਿਹੜਾ ਪਿਆ ਹੈ, ਜੇਕਰ ਤੁਸੀਂ ਉਹਨੂੰ ਜਾ ਕੇ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿੱਥੇ ਕਈ ਲੋਕ ਕਈ ਤਰ੍ਹਾਂ ਦੇ ਕਾਰੋਬਾਰ ਕਰਨ ਦਾ ਦਾਅਵਾ ਕਰਦੇ ਆ, ਉੱਥੇ ਇਹਦੇ ਜਿਹੜੇ ਨੁਕਸਾਨ ਨੇ ਉਹ ਉਹਨਾਂ ਨੂੰ ਵੀ ਮੱਦੇਨਜ਼ਰ ਜਿਹੜਾ ਰੱਖਦੇ ਹੋਏ ਇਹਨਾਂ ਚੀਜ਼ਾਂ ਤੋਂ ਧਿਆਨ ਹਟਾਇਆ ਨਹੀਂ ਜਾ ਸਕਦਾ। ਇਹਦੇ ਨੁਕਸਾਨ ਵੀ ਕਾਫੀ ਵੱਡੇ ਨੇ, ਖਾਸ ਕਰਕੇ ਤੁਹਾਡੀ ਬੁੱਧੀ, ਤੁਹਾਡੇ ਤੁਹਾਡੇ ਮਾਨਸਿਕ ਵਿਕਾਸ ਹੋਣਾ ਹੈ, ਜੋ ਤੁਸੀਂ ਨਵੀਆਂ ਖੋਜਾਂ ਕਰਨੀਆਂ, ਇਹ ਉਹਨਾਂ ਤੇ ਵੀ ਫੁੱਲ ਸਟਾਪ ਲਾਉਂਦਾ, ਇਹ ਕਿਹਾ ਜਾਂਦਾ। ਸੋ ਜੇ ਤੁਸੀਂ ਉਹ ਪ੍ਰੋਗਰਾਮ ਨਹੀਂ ਸੁਣੇ ਤਾਂ ਇੱਕ ਵਾਰੀ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਉਹ ਪ੍ਰੋਗਰਾਮ ਤੁਸੀਂ ਸੁਣਿਓ। ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਕੀ ਤੇ ਇਹਦੇ ਭਵਿੱਖ ਦੇ ਵਿੱਚ ਸਿੱਟੇ ਕੀ ਨਿਕਲ ਸਕਦੇ ਆ, ਇਹਦੇ ਲਾਭ ਕੀ ਨੇ ਔਰ ਲਾਭਾਂ ਦੇ ਨਾਲੋਂ ਜਿਹੜੀਆਂ ਹਾਨੀਆਂ ਨੇ ਉਹ ਵੱਡੀਆਂ ਨੇ, ਉਹ ਕੀ ਨੇ ਤੇ ਕਿਉਂ ਨੇ, ਉਹਨਾਂ ਬਾਰੇ ਵਿਸਥਾਰ ਪੂਰਵਕ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਇਦ ਅਸੀਂ ਪੰਜਾਬੀ ਰੇਡੀਓ USA ਦੇ ਇਸ ਮੰਚ ਦੇ ਉੱਤੇ ਇਸ ਬਾਬਤ 5 ਜਾਂ 6 ਐਪੀਸੋਡ ਜਿਹੜੇ ਹੁਣ ਤੱਕ ਪਾ ਚੁੱਕੇ ਹਾਂ। ਤੇ ਉਹਨਾਂ 5-6 ਐਪੀਸੋਡ ਨੂੰ ਤੁਸੀਂ ਜਦੋਂ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਤੇ FTC ਹੈ ਜਿਹੜਾ ਹੁਣ ਕੇਸ ਚੱਲਿਆ ਜਾਂ OpenAI ਹੈ, ਇਹ ਸਾਰਾ ਪ੍ਰਕਰਨ ਹੈ ਕੀ। ਜੀ ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਦੇ ਲੌਂਗ ਆਈਲੈਂਡ ਦੇ ਇੱਕ ਸੀਰੀਅਲ ਕਿਲਰ ਨੂੰ ਕੱਲ ਉਹ ਫਾਈਨਲੀ ਅਰੈਸਟ ਕੀਤਾ ਗਿਆ। 11-12 ਸਾਲ ਪਹਿਲਾਂ ਉਸਨੇ 10 ਤੋਂ ਵੱਧ ਯੰਗ ਲੜਕੀਆਂ ਜੋ ਉਹਨਾਂ ਦਾ ਕਤਲ ਕੀਤਾ ਸੀ, ਉਹਨਾਂ ਦੀਆਂ ਜੋ ਬੋਡੀ ਪਾਰਟਸ ਮਿਲੇ ਸੀ, ਪਰ ਅੱਜ ਤੱਕ ਇਹ ਫੜ ਨਹੀਂ ਹੋਇਆ। ਇਹ ਬਹੁਤ ਮਸ਼ਹੂਰ ਮਰਡਰ ਹੋਏ ਸੀ ਗਿਲਗੋ ਬੀਚ। ਉਸ ਦੇ ਮੁਤਾਬਕ ਲੌਂਗ ਆਈਲੈਂਡ ਨਿਊਯਾਰਕ ਦਾ ਜੋ ਗਿਲਗੋ ਬੀਚ ਹੈ, ਜੋ ਹਿਊਮਨ ਰਿਮੇਨਸ ਉੱਥੇ ਮਿਲੇ ਸੀ 11-12 ਸਾਲ ਪਹਿਲਾਂ,
10 ਤੋਂ ਲੈ ਕੇ ਵੱਧ 11 ਜਾਂ 12 ਲੇਡੀਜ਼ ਸੀਗੀਆਂ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀ। ਉਹਦੇ ਸੰਬੰਧ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਹੈਗਾ, ਜਿਸ ਦਾ ਨਾਮ ਰੈਕਸ ਹਾਰਮਨ ਕਰਕੇ ਦੱਸਿਆ ਗਿਆ ਹੈ। ਉਸ ਨੂੰ ਹੁਣ ਜੈਪੈਂਕ ਨਿਊਯਾਰਕ ਦੀ ਕੋਰਟ ਦੇ ਵਿੱਚ ਅੱਜ ਸ਼ਾਮ ਨੂੰ ਪੇਸ਼ ਕਰਨਾ ਹੈ। ਮੈਨਹਟਨ ਤੋਂ ਉਸ ਨੂੰ ਅਰੈਸਟ ਕੀਤਾ ਗਿਆ ਸੀ ਸਫਿਕ ਕਾਉਂਟੀ ਪੁਲਿਸ ਵੱਲੋਂ। ਇਨਵੈਸਟੀਗੇਟਰ ਜੋ ਆ ਉਸ ਦਾ ਘਰ ਜੋ ਮੈਸਾਪਿਕਾ ਪਾਰਕ ਹੈਗਾ ਆ ਲੌਂਗ ਆਈਲੈਂਡ ਦੇ ਵਿੱਚ, ਜੋ ਨਿਊਯਾਰਕ ਦੀ ਲਗਭਗ ਕਹਿੰਦੇ 25 ਮਿੰਟ ਦੀ ਡਰਾਈਵ ਤੇ ਹੈਗਾ ਉੱਥੋਂ, ਉਸ ਨੂੰ ਸਰਚ ਕਰ ਰਹੇ ਆ। ਅਥਾਰਟੀ ਨੇ ਇਹ ਵੀ ਕਹਿੰਦੇ ਵੀ 11 ਦੇ ਕਰੀਬ ਹਿਊਮਨ ਰਿਮੇਨਸ ਉਹ ਬੀਚ ਤੋਂ ਲੱਭੇ ਸੀ 2010 ਤੋਂ ਲੈ ਕੇ 2011 ਦੇ ਵਿੱਚ, ਤੇ ਹੁਣ 2023 ਹੋ ਗਿਆ। ਇੰਨੇ 12 ਸਾਲਾਂ ਬਾਅਦ ਜੋ ਇਸ ਬੰਦੇ ਨੂੰ ਅਰੈਸਟ ਕੀਤਾ ਗਿਆ ਆ, ਸੀਰੀਅਲ ਕਿਲਰ ਹੀ ਕਹਿ ਸਕਦੇ ਆ। ਰੈਕਸ ਹਾਰਮਨ ਜੋ ਆ ਕਹਿੰਦੇ ਵੀ ਵਿਆਹਿਆ ਹੋਇਆ ਆ, 2 ਇਹਦੇ ਨਿਆਣੇ ਆ, ਆਰਕੀਟੈਕਟ ਹੈਗਾ, ਲੌਂਗ ਆਈਲੈਂਡ 'ਚ ਰਹਿੰਦਾ ਆ ਤੇ ਕੰਮ ਮੈਨਹਟਨ ਦੇ ਵਿੱਚ ਕੰਮ ਕਰਦਾ ਸੀ। ਕਹਿੰਦੇ ਵੀ ਉਹ ਲਿਖਿਆ ਸੀ ਵੀ ਮੈਂ ਆਰਕੀਟੈਕਟ ਹੈਗਾ, ਆਰਕੀਟੈਕਟ ਕੰਸਲਟਿੰਗ ਆ, ਟਰਬਲ ਸ਼ੂਟਰ ਆ, ਬੌਰਨ ਤੇ ਰੇਜ਼ ਲੌਂਗ ਆਈਲੈਂਡ ਦੇ ਵਿੱਚ 1987 ਤੋਂ ਮੈਨਹਟਨ ਦੇ ਵਿੱਚ ਹੀ ਕੰਮ ਕਰ ਰਿਹਾ ਹੈਗਾ। ਉਹਨਾਂ ਨੇ ਇਸ ਦੀ ਇੱਕ ਵੀਡੀਓ ਵੀ ਇੰਟਰਵਿਊ ਹੋਈ ਸੀ, ਬੌਂਜਰ ਰਿਐਲਿਟੀ ਨੇ ਕੀਤੀ ਸੀ YouTube ਦੇ ਉੱਤੇ। ਉਹ 'ਚ ਲਿਖਿਆ ਸੀ ਵੀ ਜਿਹੜੀ ਜੌਬ ਕੋਈ ਨਹੀਂ ਕਰ ਸਕਦਾ ਮੈਂ ਉਹ ਜੌਬ ਕਰ ਸਕਦਾ ਹੈਗਾ। ਉਹਦਾ ਇੱਕ ਨੇਬਰ ਆ ਕੈਰਲ ਵਰਗਨ, ਉਹਨਾਂ ਨੇ ਦੱਸਿਆ ਵੀ ਮੈਂ ਸੋਚ ਨਹੀਂ ਸਕਦੀ ਕਿ ਇਦਾਂ ਦਾ ਬੰਦਾ ਜਿਹੜਾ ਆ ਉਹ ਮੇਰੀ ਨੇਬਰ ਦੇ ਵਿੱਚ ਰਹਿੰਦਾ ਹੋਊਗਾ। ਸੋ ਇਦਾਂ ਦੇ ਵੀ ਜਿਹੜੇ ਬੜੇ ਘਿਨਾਉਣੇ ਕੰਮਾਂ ਕਰਨ ਵਾਲੇ ਕਾਤਲ ਬੰਦੇ ਵੀ ਦੇਖ ਲਓ ਵੀ ਤੁਹਾਡੀ ਨੇਬਰਹੁੱਡ ਦੇ ਵਿੱਚ ਰਹਿੰਦੇ ਆ। 11 ਜਾਣਿਆਂ ਦੇ ਇਹਨ ਕਤਲ ਕੀਤੇ ਸੀ, ਜਿਨ੍ਹਾਂ ਦੇ ਵਿੱਚ ਕਈ ਜੰਗ ਕੁੜੀਆਂ ਸੀ 24-24, 25-25 ਸਾਲ ਦੀਆਂ। ਐਂਬਰਲਿਨ ਕੋਸਟੇਲੋ 27 ਸਾਲਾਂ ਦੀ ਸੀ, ਮੌਰੀਨ ਬਾਰਨਸ 25 ਸਾਲਾਂ ਦੀ ਸੀ, ਮੈਗਨ ਵਾਟਰਮੈਨ 22 ਸਾਲਾਂ ਦੀ ਸੀ, ਮਲੀਸਾ ਬੈਥਲਮੇ ਇਹ 24 ਸਾਲਾਂ ਦੀ ਸੀ। ਇਹਨਾਂ ਦੇ ਕਤਲ ਹੋਏ ਸੀ। ਟੋਟਲ 11 ਜਾਣੇ ਜਿਹੜੇ ਆ ਉਹਨਾਂ ਦੇ ਹਿਊਮਨ ਰਿਮੇਨਸ ਲੱਭੇ ਸੀ। ਮਾਰਚ 2011 ਦੇ ਵਿੱਚ ਇੱਕ 20 ਸਾਲਾਂ ਦੀ ਜੈਸਕਾ ਟੇਲਰ ਆ, ਉਹਦੇ ਵੀ ਗਿਲਗੋ ਬੀਚ ਜੋ ਆ ਨਿਊਯਾਰਕ ਦੇ ਵਿੱਚ ਉੱਥੋਂ ਜੋ ਹਿਊਮਨ ਰਿਮੇਨਸ ਆ ਉਹ ਲੱਭੇ ਸੀਗੇ। ਸੋ ਅੱਜ ਤੱਕ ਨਹੀਂ ਇਹ ਬੰਦਾ ਫੜ ਹੋਇਆ। ਸੋ ਫਾਈਨਲੀ ਇੰਨੇ ਸਾਲਾਂ ਦੇ ਬਾਅਦ ਉਸ ਨੂੰ ਅਰੈਸਟ ਕੀਤਾ ਗਿਆ ਹੈ ਜੀ। ਰੁਖ ਕਰਾਂਗੇ ਆਸਟ੍ਰੇਲੀਆ ਦਾ। ਆਸਟ੍ਰੇਲੀਆ ਦੇ ਵਿੱਚ ਕੈਨਬਰਾ ਦੇ ਵਿੱਚ ਰਹਿਣ ਵਾਲੀ ਇੱਕ 10 ਸਾਲਾ ਬੱਚੀ ਹੈ ਜਿਹਨੂੰ ਅਜੀਬ ਤਰ੍ਹਾਂ ਦੀ ਬਿਮਾਰੀ ਹੈ। ਇਹ ਬਿਮਾਰੀ ਐਸੀ ਹੈ ਕਿ ਉਹਨੂੰ ਜਦੋਂ ਕੋਈ ਛੂੰਹਦਾ ਤਾਂ ਉਹਦੀ ਲੱਤ ਦੇ ਵਿੱਚ, ਸੱਜੀ ਲੱਤ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਆਸਟ੍ਰੇਲੀਆ ਦੇ ਵਿੱਚ ਇਸ 10 ਸਾਲਾ ਬੱਚੀ ਨੂੰ ਕੰਪਲੈਕਸ ਰੀਜਨਲ ਪੇਨ ਸਿੰਡਰੋਮ ਨਾਂ ਦੀ ਬਿਮਾਰੀ ਹੈ। ਇਸ ਬਿਮਾਰੀ ਕਰਕੇ ਜਦੋਂ ਵੀ ਉਹਨੂੰ ਥੋੜ੍ਹਾ ਜਿਹਾ ਕੋਈ ਛੋਹ ਲੈਂਦਾ ਤਾਂ ਉਸ ਦੀ ਸੱਜੀ ਲੱਤ ਦੇ ਵਿੱਚ ਇੰਨਾ ਕੁ ਜ਼ਿਆਦਾ ਦਰਦ ਹੁੰਦਾ ਕਿ ਜਿਹਨੂੰ ਸਹਿਣਾ ਬੜਾ ਮੁਸ਼ਕਿਲ ਹੈ। ਉਹ ਇਸ ਵੇਲੇ ਨਾ ਨਹਾ ਸਕਦੀ ਹੈ ਤੇ ਨਾ ਹੀ ਕੋਈ ਚਾਦਰ ਜਾਂ ਕੱਪੜਾ ਆਪਣੀ ਸੱਜੀ ਲੱਤ ਤੇ ਪਾ ਸਕਦੀ ਹੈ। ਉਹ ਝਰਨਾਹਟ ਦਾ ਦਰਦ ਇਸ ਤਰ੍ਹਾਂ ਇੰਨਾ ਭਾਰੂ ਹੈ ਕਿ ਜੇ ਕੋਈ ਟਿਸ਼ੂ ਵੀ ਉਹਨੂੰ ਲੱਗ ਜਾਂਦਾ ਤਾਂ ਉਹ ਚੀਕਦੀ ਹੈ। ਇਹ ਬੱਚੀ ਦਾ ਨਾਮ ਬੈਲਾ ਮੈਸੀ ਦੱਸਿਆ ਗਿਆ। CRPS ਕਰਕੇ, ਕੰਪਲੈਕਸ ਰੀਜਨਲ ਪੇਨ ਸਿੰਡਰੋਮ ਕਰਕੇ ਉਹ ਆਪਣਾ ਜ਼ਿਆਦਾਤਰ ਸਮਾਂ ਜਾਂ ਤਾਂ ਬੈੱਡ ਤੇ ਲੇਟਦੀ ਹੈ ਜਾਂ ਫਿਰ ਵੀਲ ਚੇਅਰ ਦੇ ਉੱਤੇ ਹਸਪਤਾਲ ਜਾਂਦੀ ਹੈ। ਮੈਡੀਕਲ ਸਾਇੰਸ ਦੇ ਮੁਤਾਬਕ PS ਨੂੰ ਮਾਫ ਕਰਨਾ ਮਨੁੱਖਤਾ ਦੇ ਲਈ ਸਭ ਤੋਂ ਦੁਖਦਾਈ ਸਥਿਤੀ ਦੱਸਿਆ ਗਿਆ ਹੁਣ ਤੱਕ। ਨਿਊਯਾਰਕ ਪੋਸਟ ਦੇ ਮੁਤਾਬਕ ਬੈਲਾ ਦਾ ਪਰਿਵਾਰ ਫਿਜੀ ਦੇ ਵਿੱਚ ਇੱਕ ਪਰਿਵਾਰਕ ਛੁੱਟੀ ਤੇ ਸੀਗਾ ਜਦੋਂ ਉਸਨੂੰ CRPS ਦੇ ਬਾਰੇ ਪਤਾ ਲੱਗਿਆ। ਪਰਿਵਾਰਕ ਛੁੱਟੀ ਦੇ ਦੌਰਾਨ ਬੈਲਾ ਦਾ ਸੱਜੇ ਪੈਰ ਤੇ ਛਾਲੇ ਪੈ ਗਏ ਤੇ ਇਸ ਤੋਂ ਬਾਅਦ ਉਹਦੀ ਜਿਹੜੀ ਸਿਹਤ ਹੈ ਉਹ ਲਗਾਤਾਰ ਵਿਗੜਨ ਲੱਗ ਪਈ ਸੀ। ਉਹਦੀ ਜਿਹੜੀ ਸੱਜੀ ਲੱਤ ਆ ਉਹ ਲੱਕ ਤੋਂ ਲੈ ਕੇ ਪੈਰ ਤੱਕ ਪੂਰੀ ਤਰ੍ਹਾਂ ਦੇ ਨਾਲ ਸੁੱਜ ਗਈ ਸੀ ਤੇ ਉਹਦੇ ਵਿੱਚ ਕੋਈ ਵੀ ਤਰ੍ਹਾਂ ਦੀ ਹਿਲਜੁਲ ਨਹੀਂ ਸੀ ਤੇ ਇਸ ਕਰਕੇ ਉਹਨੂੰ ਹੁਣ ਵੀਲ ਚੇਅਰ ਤੇ ਲਿਜਾਣਾ ਪੈਂਦਾ। ਫਿਲਹਾਲ ਬੈਲਾ ਦੇ ਪਰਿਵਾਰ ਨੇ ਇਸ ਵਿਲੱਖਣ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਦੇ ਲਈ ਅਮਰੀਕੀ ਡਾਕਟਰਾਂ ਤੋਂ ਵੀ ਮਦਦ ਮੰਗੀ ਹੈ। ਹਾਲਾਂਕਿ ਇਸ ਦੀ ਫੀਸ ਬਹੁਤ ਜ਼ਿਆਦਾ। ਅਜਿਹੀ ਸਥਿਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਸਾਨੂੰ GoFundMe ਦਾ ਸਹਾਰਾ ਲੈਣਾ ਪਵੇ, ਲੋਕਾਂ ਦੇ ਵਿੱਚ ਆਪਣੀ ਬੱਚੀ ਦੇ ਇਲਾਜ ਦੇ ਲਈ ਪੁਕਾਰ ਲਾਉਣੀ ਪਵੇ। ਪਰ ਇਹ ਜੇ ਤੁਸੀਂ ਬੱਚੀ ਦੇਖੋਗੇ ਬਹੁਤ ਜ਼ਿਆਦਾ ਕਿਊਟ ਆ, 10 ਸਾਲ ਦੀ ਉਮਰ ਆ, ਬੈਲਾ ਇਹਦਾ ਨਾਮ ਆ ਤੇ ਇਹਨੂੰ ਸੱਜੀ ਲੱਤ ਨੂੰ ਜਿਹੜਾ ਕੰਪਲੈਕਸ ਰੀਜਨਲ ਪੇਨ ਸਿੰਡਰੋਮ ਹੋਣ ਕਰਕੇ ਉਹਨੂੰ ਜੇ ਟਿਸ਼ੂ ਵੀ ਲੱਗ ਜਾਵੇ ਤਾਂ ਉਹ ਵਿਚਾਰੀ ਬੁਰੀ ਤਰ੍ਹਾਂ ਦੇ ਨਾਲ ਚੀਕਦੀ ਹੈ। ਸੋ ਇਸ ਤਰ੍ਹਾਂ ਦੀਆਂ ਕਈ ਸਵਾਰੀ ਮਿਸਾਲਾਂ ਵੀ ਸਾਡੇ ਸਾਹਮਣੇ ਆਉਂਦੀਆਂ ਨੇ ਜੀ। ਤੇ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੋਰ ਖਬਰਾਂ ਜੋ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਪ੍ਰਵੀਨ ਜੀ, ਬਹੁਤ ਵਾਰ ਆਪਾਂ ਦੇਖਦੇ ਹਾਂ ਜਿਹੜੇ ਕਾਮਰੇਡ ਆ ਜੀ। ਉਹ ਭੰਡਦੇ ਰਹਿੰਦੇ ਆ ਧਰਮਾਂ ਨੂੰ, ਵੀ ਦੇਖੋ ਜੀ ਇਹ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ 'ਚ ਇੰਨੇ ਜ਼ਿਆਦਾ ਹੜ੍ਹ ਆਏ ਹੋਏ ਆ, ਜੀ। ਕਿਸ ਤਰ੍ਹਾਂ ਜਿਹੜੇ ਸਿੱਖ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਹਾਂਜੀ। ਖਾਲਸਾ ਏਡ, ਯੂਨਾਈਟਿਡ ਸਟੇਟਸ, ਬਹੁਤ ਸਾਰੀਆਂ ਆਰਗੇਨਾਈਜੇਸ਼ਨ, ਕਿਸੇ ਦੇ ਹਰ ਇੱਕ ਪਰਿਵਾਰ ਕੋ, ਚਾਹੇ ਕੋਈ ਹਿੰਦੂ ਆ, ਮੁਸਲਮਾਨ, ਉਹ ਇਹ ਨਹੀਂ ਦੇਖਦੇ ਕੌਣ ਆ, ਕਿਹੜੇ ਧਰਮ ਦਾ ਆ, ਧੜਾ ਧੜ ਉਹ ਪਾਣੀ ਲੰਗਰ ਵਰਤਾ ਰਹੇ ਆ, ਦੇਖ ਰਹੇ ਆ। ਜੀ। ਹਾਲਾਂਕਿ ਬਹੁਤ ਕੁਛ ਪੰਜਾਬ 'ਚ ਹੋਰ ਵੀ ਧਰਮਾਂ ਵਾਲੇ ਲੋਕ ਹੈਗੇ ਆ, ਕਈ ਕਨਵਰਟ ਹੋਈ ਜਾਂਦੇ ਆ, ਕਿਸੇ ਨੇ ਕੋਈ ਉੱਥੇ ਸਾਥ ਨਹੀਂ ਫੜਿਆ। ਜੀ। ਇਸੇ ਤਰ੍ਹਾਂ ਕੱਲ ਇੰਡੀਆ ਨੇ, ਇਹ ਮੈਂ ਕਾਮਰੇਡਾਂ ਦੀ ਗੱਲ ਕਰਦਾ, ਜੀ। ਇੰਡੀਆ ਵਾਲਿਆਂ ਨੇ ਜੋ ਲਾਂਚ ਕੀਤਾ ਹੈ ਚੰਦਰਯਾਨ 3, ਮੂਨ ਤੇ ਜਾਣਾ ਆ ਸਪੇਸ ਸ਼ਟਲ, ਤੇ ਉਹ ਕਹਿੰਦੇ ਵੀ ਬਹੁਤ ਵਧੀਆ ਆ, ਅਸੀਂ ਸਾਇੰਸ 'ਚ ਯਕੀਨ ਕਰਦੇ ਹਾਂ, ਵੀ ਸਾਇੰਸ ਦੇ ਨਾਲ ਹੀ ਦੁਨੀਆ ਚੱਲਦੀ ਆ। ਸਾਇੰਸਦਾਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤੇ ਜਿਹੜੇ ਸਾਇੰਟਿਸਟ ਨੇ ਇਹ ਸਾਰੀ ਤਿਆਰੀ ਕੀਤੀ ਲਾਂਚ ਕਰਨ ਦੀ ਚੰਦਰਯਾਨ 3 ਦੀ, ਉਹ ਉੱਥੇ ਮੰਦਿਰ ਦੇ ਵਿੱਚ ਮੱਥਾ ਟੇਕਣ ਗਏ। ਸੋ ਇੱਥੇ ਆ ਗੱਲਬਾਤ। ਸੋ ਇਹ ਜਿਹੜੇ ਆ ਨਾ, ਕਈਆਂ ਦਾ ਕੰਮੇ ਜਿਹੜਾ ਭੰਡਣਾ ਹੁੰਦਾ ਆ, ਉਹਨਾਂ ਨੇ ਆਪ ਕੁਛ ਕਰਨਾ ਨਹੀਂ, ਜੋ ਕਰ ਰਹੇ ਹੈਗੇ ਲੋਕ ਉਹਨਾਂ ਦਾ ਵੈਸੇ ਹੀ ਕਰੀ ਜਾਣਾ ਬਦਨਾਮੀ, ਵੀ ਦੇਖੋ ਜੀ ਖਾ ਗਏ ਜੀ, ਮਰ ਗਏ ਜੀ, ਲੁੱਟ ਲੈਣਾ ਜੀ ਇਹਨਾਂ ਨੇ। ਸੋ ਇਹ ਮੈਂ ਤੁਹਾਨੂੰ ਉਦਾਹਰਨ ਦੱਸੀ ਜਾਣਾ, ਵੀ ਬੜੀਆਂ ਫੋਟੋਆਂ ਆ ਰਹੀਆਂ ਵੀ ਇਹ ਲਾਂਚ ਕਰਨ ਤੋਂ ਪਹਿਲਾਂ ਸਾਰੇ ਹੀ ਸਾਇੰਟਿਸਟ ਉਹ ਮੰਦਿਰ ਦੇ ਵਿੱਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਵੀ ਸਾਡਾ ਜਿਹੜਾ ਇਹ ਸੈਟੇਲਾਈਟ ਆ, ਇਹ ਬਿਲਕੁਲ ਸਹੀ ਸਲਾਮਤ ਜੋ ਉੱਥੇ ਪਹੁੰਚ ਜਾਏ ਚੰਦ ਤੇ, ਔਰ ਉਹ ਪਹੁੰਚ ਵੀ ਗਿਆ ਜੀ। ਸੋ ਜਿਹੜੇ ਹੁਣ ਵਿਗਿਆਨਕਾਂ ਨੂੰ ਰੱਬ ਮੰਨਦੇ ਨੇ, ਉਹ ਰੱਬ ਨੂੰ ਰੱਬ ਮੰਨਣਗੇ ਜਾਂ ਸਾਇੰਟਿਸਟਾਂ ਨੂੰ ਰੱਬ ਮੰਨਣਗੇ? ਜੀ। ਜੀ। ਬਿਲਕੁਲ। ਸੋ ਬੜੀ ਕਸੂਤੀ ਸਥਿਤੀ ਹੈ ਇਹ। ਦੇਖੋ, ਸਾਇੰਸ ਦੇ ਅੱਡ ਆਪਣੇ ਫਾਇਦੇ ਨੇ, ਸਾਇੰਸ ਅਲੱਗ ਚੀਜ਼ ਹੈ, ਰੱਬ ਇੱਕ ਅਲੱਗ ਚੀਜ਼ ਹੈ। ਅਮਰੀਕਾ ਵੀ ਇੱਕ ਧਾਰਮਿਕ ਕਦਰਾਂ ਕੀਮਤਾਂ ਦੀ ਕਦਰ ਕਰਨ ਵਾਲਾ ਮੁਲਕ ਹੈ। ਅਮਰੀਕਾ ਤਾਂ ਪ੍ਰਵੀਨ ਜੀ ਇੱਥੇ ਡਾਲਰ ਉੱਤੇ ਲਿਖਿਆ ਇਨ ਗੋਡ ਵੀ ਟਰਸਟ, ਠੀਕ ਆ। ਆਪਾਂ ਦੇਖੋ ਡਾਕਟਰ ਨੂੰ ਰੱਬ ਮੰਨਿਆ ਜਾਂਦਾ, ਸੋ ਜਦੋਂ ਬੰਦਾ ਬਹੁਤ ਬਿਮਾਰ ਹੁੰਦਾ, ਕਿਤੇ ਆਪਰੇਸ਼ਨ ਹੋਣਾ, ਤਦ ਵੀ ਡਾਕਟਰ ਕਹਿੰਦੇ ਆ ਵੀ ਤੁਸੀਂ ਚਲੋ ਆਪਾਂ ਕੋਸ਼ਿਸ਼ ਕਰਾਂਗੇ, ਪਰ ਜਿਹੜੀ ਵੀ ਚੀਜ਼ ਨੂੰ ਤੁਸੀਂ ਮੰਨਦੇ ਆ ਉਹਨੂੰ ਮੰਨ ਲਓ, ਠੀਕ ਹੈ ਕਿ ਨਹੀਂ? ਉਹਦੇ ਅੱਗੇ ਅਰਦਾਸ ਕਰ ਲਓ ਤੇ ਬਾਕੀ ਆਪਾਂ ਜੋ ਆ ਉਹ ਕਰਾਂਗੇ। ਜੀ ਬਿਲਕੁਲ। ਨਹੀਂ, ਦੇਖੋ ਇਹ ਇਸੇ ਤਰ੍ਹਾਂ ਹੀ ਵਿਚਾਰਧਾਰਾਵਾਂ ਦੇ ਵਖਰੇਵਿਆਂ ਕਰਕੇ ਜਿਹੜੀ ਦੁਨੀਆ ਇਹਦੀ ਖੂਬਸੂਰਤੀ ਹੈ, ਪਰ ਅਸੀਂ ਕਈ ਵਾਰੀ ਵਖਰੇਵਿਆਂ ਦੀ ਆਲੋਚਨਾ ਕਰਨ ਦੇ ਵਿੱਚ ਬਹੁਤ ਅੱਗੇ ਨਿਕਲ ਜਾਂਦੇ ਹਾਂ। ਠੀਕ ਹੈ, ਆਪਣੇ ਹਰੇਕ ਤਰ੍ਹਾਂ ਦੇ ਵਿਚਾਰ ਹੁੰਦੇ ਨੇ, ਅਸੀਂ ਤਾਂ ਹਰ ਇੱਕ ਵਿਚਾਰ ਦੀ ਕਦਰ ਕਰਦੇ ਹਾਂ, ਚਾਹੇ ਉਹ ਖੱਬੇ ਪੱਖੀ ਹੈ, ਚਾਹੇ ਉਹ ਸੱਜੇ ਪੱਖੀ ਹੈ। ਅਸੀਂ ਫਿਰ ਵੀ ਹਰ ਇੱਕ ਫਿਰਕੇ ਦੇ ਨਾਲ ਅਸੀਂ ਭਾਈਚਾਰਾ ਲਾਉਣਾ ਕਿ ਫਲਾਣੇ ਭਾਈਚਾਰੇ ਤੋਂ, ਫਲਾਣੇ ਭਾਈਚਾਰੇ ਤੋਂ। ਸੋ ਇਹ ਸਾਡਾ ਸਾਰਿਆਂ ਦੀ ਨੈਤਿਕ ਫਰਜ਼ ਹੈ। ਠੀਕ ਹੈ, ਤੁਸੀਂ ਰੱਬ 'ਚ ਯਕੀਨ ਨਾ ਕਰੋ, ਪਰ ਤੁਸੀਂ ਹੁਣ ਜਿਵੇਂ ਪਹਿਲਾਂ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਗੱਲ ਦਾ ਜ਼ਿਕਰ ਕਰਕੇ ਹਟਿਆ, ਜਿਵੇਂ ਵੀਡੀਓ ਦੇਖਦੇ ਹਾਂ ਕਿ ਅਕਸਰ ਹੀ ਆਪਾਂ SGPC ਨੂੰ ਕਹਿ ਦਿੰਦੇ ਹਾਂ ਕਿ ਇਹਨਾਂ ਦਾ ਧਿਆਨ ਹੀ ਸਾਰਾ ਲੰਗਰਾਂ ਤੇ, ਆਪਾਂ ਭੰਡਦੇ ਰਹਿੰਦੇ ਹਾਂ ਉਹਨਾਂ ਚੀਜ਼ਾਂ ਨੂੰ। ਹਾਲਾਂਕਿ ਉਹ ਸਾਡੇ ਸਿਸਟਮ ਦੇ ਵਿੱਚ ਊਣਤਾਈਆਂ ਤਾਂ ਜ਼ਰੂਰ ਹੋ ਸਕਦੀਆਂ, ਪਰ ਉਹ ਜਿਹੜਾ ਗੁਰੂ ਸਾਹਿਬ ਦਾ ਇੱਕ ਆਸ਼ਾ ਹੈ, ਗੁਰੂ ਸਾਹਿਬ ਨੇ ਜੋ ਇੱਕ ਸੇਧ ਦਿੱਤੀ ਹੈ, ਨਿਮਾਣੇ ਨੂੰ ਗੱਲ ਲਾਉਣ ਦੀ, ਮਜਲੂਮ ਦੇ ਨਾਲ ਖੜਨ ਦੀ, ਭੁੱਖੇ ਦਾ ਢਿੱਡ ਭਰਨ ਦੀ, ਆਪਾਂ ਕਈ ਵਾਰੀ ਉਸ ਚੀਜ਼ ਦੇ ਉੱਤੇ ਇੰਨਾ ਕੁ ਭਾਰੂ ਹੋ ਜਾਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਉੱਪਰ ਸਮਝਣ ਲੱਗ ਪੈਂਦੇ ਹਾਂ। ਉਹਨਾਂ ਚੀਜ਼ਾਂ ਤੋਂ ਉੱਪਰ ਕੁਛ ਵੀ ਨਹੀਂ ਗਾ। ਉਹ ਜਿਹੜੀਆਂ ਚੀਜ਼ਾਂ ਨੇ ਅਟੱਲ ਨੇ, ਇੱਥੇ ਦੁਨੀਆ ਤੇ ਸਦਾ ਰਹਿਣੀਆਂ ਨੇ। ਅਸੀਂ ਤਾਂ ਇੱਥੇ ਟੈਂਪਰੇਰੀ ਵੀਜ਼ਾ ਤੇ ਹੈਗੇ ਆ, ਪਤਾ ਨਹੀਂ ਕਿਹਨੇ ਕਿੰਨੇ ਸਾਲ ਰਹਿਣਾ, ਪਰ ਹਮੇਸ਼ਾ ਪ੍ਰਬੰਧਨ 'ਚ ਨੁਕਸ ਕੱਢਦਿਆ ਕਰੋ, ਉਹ ਇੱਕ ਅਲੱਗ ਚੀਜ਼ ਆ। ਪਰ ਕਦੇ ਵੀ ਜਦੋਂ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਦੇ ਆ ਨਾ, ਕਦੇ ਵੀ ਗੁਰੂ ਸਾਹਿਬ ਦੀਆਂ ਜੋ ਸਿੱਖਿਆਵਾਂ, ਜੋ ਪੰਥ ਦਾ ਇੱਕ ਆਪਣਾ ਅਲੱਗ ਤਰ੍ਹਾਂ ਦਾ ਇੱਕ ਵਖਰੇਵਾਂ, ਅਲੱਗ ਤਰ੍ਹਾਂ ਦਾ ਵਿਚਰਨ ਦਾ ਇੱਕ ਆਪਣਾ ਢੰਗ ਹੈ, ਉਹਦੇ ਤੇ ਨਾ ਕਿੰਤੂ ਕਰਿਆ ਕਰੀਏ। ਕਈ ਵਾਰੀ ਅਸੀਂ ਸ਼ਬਦਾਵਲੀ ਦੇ ਪੱਖੋਂ ਵੀ ਬਹੁਤ ਹੇਠਲੇ ਪੱਧਰ ਤੇ ਜਿਹੜਾ ਉਹ ਚਲੇ ਜਾਂਦੇ ਆ, ਪਰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਅੱਜ ਵੀ ਤੁਸੀਂ ਦੇਖੋ ਵੀ SGPC ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਨੇ। ਲੰਘੇ ਦਿਨੀ ਉਹਨਾਂ ਨੇ ਲੰਗਰਾਂ ਦੀ ਸੇਵਾ ਦੇ ਵਿੱਚ ਸੁੱਕੇ ਪ੍ਰਸ਼ਾਦਾਂ ਦੇ ਮਾਮਲੇ ਦੇ ਵਿੱਚ 52 ਜਿਹੜੇ ਕਰਮਚਾਰੀ ਉਹ ਮੁਅੱਤਲ ਕੀਤੇ ਆ। ਆਪਾਂ ਸਾਰਿਆਂ ਨੇ ਖਬਰਾਂ ਸਾਂਝੀਆਂ ਕੀਤੀਆਂ, ਉਹਨਾਂ ਦੀ ਆਲੋਚਨਾ ਵੀ ਕੀਤੀ ਕਿ ਭਾਈ ਤੁਹਾਡੇ ਸਿਸਟਮ ਦੇ ਵਿੱਚ ਕੀ ਆ। ਅੱਜ SGPC ਨੇ 50 ਕਿੱਲੇ ਪਨੀਰੀ ਲਾਉਣ ਦਾ ਐਲਾਨ ਕੀਤਾ ਤੇ ਹੜ੍ਹ ਪ੍ਰਭਾਵਿਤ ਇਲਾਕੇ ਜਿੱਥੇ 6-6 ਫੁੱਟ ਪਾਣੀ ਖੜਾ, ਜਿੱਥੇ 8-8 ਫੁੱਟ ਆ, ਉੱਥੇ ਤਾਂ ਕਿਸ਼ਤੀਆਂ ਲੈ ਕੇ ਆ। ਪਰ ਤੁਸੀਂ ਦੇਖੋ ਸੇਵਾਦਾਰਾਂ ਦੇ ਮੋਢਿਆਂ ਤੱਕ ਪਾਣੀ ਆ,
ਜਿਹੜਾ 6 ਫੁੱਟ ਸਵਾ 6 ਫੁੱਟ ਦਾ ਬੰਦਾ ਉਹ 5.5 ਫੁੱਟ ਪਾਣੀ ਦੇ ਵਿੱਚ ਤੁਰਿਆ ਫਿਰਦਾ, ਲੱਕ ਤੋਂ ਉੱਪਰ ਉਹਦਾ ਪਾਣੀ ਹੈ। ਤੁਸੀਂ ਕਿਵੇਂ ਇਹਨਾਂ ਚੀਜ਼ਾਂ ਨੂੰ ਗਲਤ ਕਹਿ ਦਿਓਗੇ? ਸੋ ਬਿਲਕੁਲ ਔਰ ਹਰਜੋਤ ਸਿੰਘ ਜੀ ਉਹ ਇਸ ਵੇਲੇ ਉਹ ਡਾਰ ਨਹੀਂ ਦਿਖਦੀ ਜਿਹੜੀ ਕਦੇ ਕਿਸੇ ਭਾਈਚਾਰੇ ਨੂੰ ਗਾਲਾਂ ਕੱਢਦੇ ਆ, ਕਦੇ ਕਿਸੇ ਭਾਈਚਾਰੇ ਨੂੰ ਜੀ ਤੜਕੇ 2 ਕੈਮਰਾਮੈਨ ਚੱਕ ਕੇ, ਉਹਨਾਂ ਦੇ ਆਪਦੇ ਹੀ ਬੰਦੇ ਹੁੰਦੇ ਆ ਉਹ, ਕੋਈ ਉਹ ਪੱਤਰਕਾਰ ਨਹੀਂ ਹੁੰਦੇ ਪ੍ਰੋਫੈਸ਼ਨਲ, ਉਹਨਾਂ ਦੇ ਜੀ ਇੰਟਰਵਿਊ ਰੱਖ ਕੇ ਤੇ ਕਦੇ ਕਿਸੇ ਨੂੰ, ਕਦੇ ਕਿਸੇ ਈਸਾਈ ਭਾਈਚਾਰੇ ਨੂੰ ਗਾਲਾਂ ਕੱਢਣੀਆਂ, ਕਦੇ ਸਿੱਖ ਭਾਈਚਾਰੇ ਨੂੰ, ਕਦੇ ਮੁਸਲਿਮ ਭਾਈਚਾਰੇ ਨੂੰ ਐਂ ਪੇਸ਼ ਕਰਨਾ ਵੀ ਖਣੀ ਅਸੀਂ ਆ। ਉਹ ਤੁਹਾਨੂੰ ਜੇ ਲੱਭਦੇ ਆ ਤਾਂ ਕਿਸੇ ਭਾਲ ਕੇ ਦਿਖਾ ਦਿਓ। ਜੀ ਜੀ ਬਿਲਕੁਲ ਹੇਟ ਫੈਲਾਉਂਦੇ ਆ ਜਿਹੜੇ ਜੀ ਪੋਲੀਟੀਸ਼ੀਅਨ, ਹਾਂਜੀ ਸੋ ਧਿਆਨ ਰੱਖਣਾ ਚਾਹੀਦਾ। ਹੁਣ ਦੇਖੋ ਪਾਕਿਸਤਾਨ ਵਾਲਿਆਂ ਨੇ ਆਪਣੇ ਜਿਹੜੇ ਹਾਂਜੀ ਫਲੱਡ ਹਾਂਜੀ ਗੇਟ ਛੱਡ ਤੇ, ਉਹਦੇ ਨਾਲ ਕਿੰਨਾ ਪੰਜਾਬ ਦਾ ਜਿਹੜਾ ਫਾਇਦਾ ਹੋ ਗਿਆ, ਨਹੀਂ ਹੂੰ ਤਾਂ ਉੱਥੇ ਕਿੰਨਾ ਨੁਕਸਾਨ ਹੋਣਾ ਸੀ। ਜੀ ਤੇ ਸਾਡਾ ਖਬਰਾਂ ਦਾ ਜਿਹੜਾ ਸਮਾਂ ਵੀ ਸਮਾਪਤੀ ਵੱਲ ਹੀ ਆ, ਜਾਂਦੇ ਜਾਂਦੇ ਇਹ ਦੱਸਦੀ ਜਾਈਏ ਵੀ ਜੋ ਘਰਾਂ ਦੀ ਮਾਰਕੀਟ ਨੂੰ ਲੈ ਕੇ ਕਹਿੰਦੇ ਫੋਰਕਲੋਜ਼ਰ ਵੱਧਦੇ ਆ ਰਹੇ ਹੈਗੇ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਇਹਨਾਂ ਦੇ ਵਿੱਚ ਵਾਧਾ ਹੋਊਗਾ, ਕਿਉਂਕਿ ਇੰਟਰਸਟ ਰੇਟ ਵੱਧ ਰਿਹਾ, ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਆਪਣੀਆਂ ਨੌਕਰੀਆਂ ਆ ਉਹਨਾਂ ਨੂੰ ਲੂਜ਼ ਕਰ ਰਹੇ ਹੈਗੇ ਆ। ਕਹਿੰਦੇ ਵੀ ਬਹੁਤ ਜ਼ਿਆਦਾ ਮੋਰ ਅਮਰੀਕਨਸ ਆਰ ਇਨ ਡੇਂਜਰ ਆਫ ਲੂਜ਼ਿੰਗ देयर ਹੋਮਸ, ਜਦ ਕਿ ਨੰਬਰ ਆਫ ਫੋਰਕਲੋਜ਼ਰਸ ਇਨਕਰੀਜ਼ ਹੋਣੇ ਸ਼ੁਰੂ ਹੋ ਗਏ ਹੈਗੇ ਆ। 15% ਇਨਕਰੀਜ਼ ਹੋਏ ਆ ਫੋਰਕਲੋਜ਼ਰ। 1,86,000 ਪ੍ਰਾਪਰਟੀਆਂ ਅਮਰੀਕਾ ਦੇ ਵਿੱਚ ਇਸ ਵੇਲੇ ਫੋਰਕਲੋਜ਼ਰ ਦੇ ਅੰਡਰ ਹੈਗੀਆਂ। ਸੋ ਘਰਾਂ ਦੀ ਜਿਹੜੀ ਮਾਰਕੀਟ ਆ ਉਹਦੇ ਵਿੱਚ ਹਾਂ ਕੁਝ ਏਰੀਏ ਦੇ ਵਿੱਚ ਹਜੇ ਵੀ ਹੌਟ ਹੈਗੀ ਆ ਜਾਂ ਸਲੋ ਹੈਗੀ ਆ। ਇਹ ਓਵਰਆਲ ਮੈਂ ਸਿਚੁਏਸ਼ਨ ਦੱਸ ਰਿਹਾ, ਜੋ realtor.com ਦਾ ਜੋ ਨਵਾਂ ਇਨਫੋਰਮੇਸ਼ਨ ਆਈ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ। ਜੀ ਜੀ। ਸੋ ਹਰਜੋਤ ਸਿੰਘ ਜੀ, ਆਪਣਾ ਜਿਹੜਾ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਮਾਂ ਜੀ ਉਹ ਸਮਾਪਤੀ ਵੱਲ ਹੈ ਤੇ ਆਪਾਂ ਇੱਥੇ ਹੀ ਲੈਂਦੇ ਜੀ ਇਜਾਜ਼ਤ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਤੁਸੀਂ ਉਹਦੇ ਵਿੱਚ ਕਾਲ ਕਰਕੇ, ਸਟੂਡੀਓ ਦੇ ਵਿੱਚ ਕਾਲ ਕਰਕੇ ਸ਼ਬਦ ਜਿਹੜਾ ਤੁਸੀਂ ਸਰਵਣ ਕਰ ਸਕਦੇ ਹੋ। ਤੇ ਇਸ ਤੋਂ ਬਾਅਦ 11 ਵਜੇ ਪ੍ਰੋਗਰਾਮ ਨਜ਼ਰੀਆ, 1 ਵਜੇ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ, 2:45 ਤੇ ਅੱਜ ਪ੍ਰੋਗਰਾਮ ਰਿਸ਼ਤੇ ਰਿਸ਼ਤੇ, ਜਿਹਦੇ ਵਿੱਚ ਤੁਸੀਂ ਜਿਹੜੀਆਂ ਮੈਟਰੀਮੋਨੀਅਲ ਐਡਸ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਹਰ ਇੱਕ ਪ੍ਰੋਫਾਈਲ ਨੂੰ ਇੱਕ ਬਾਕਸ ਨੰਬਰ ਅਸਾਈਨ ਕੀਤਾ ਜਾਂਦਾ ਤੇ ਬਾਕਸ ਨੰਬਰ ਅਸਾਈਨ ਕਰਨ ਤੋਂ ਬਾਅਦ ਉਸ ਪ੍ਰੋਫਾਈਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਪੰਜਾਬੀ ਰੇਡੀਓ USA ਤੋਂ ਲੈ ਸਕਦੇ ਹੋ, ਜਿਸ ਕਿਸੇ ਵੀ ਪ੍ਰੋਫਾਈਲ ਦੇ ਵਿੱਚ ਤੁਹਾਨੂੰ ਇੰਟਰਸਟ ਹੈ। ਇਸ ਤੋਂ ਬਾਅਦ 3 ਵਜੇ ਮਾਫ ਕਰਨਾ ਸਾਂਝੀ ਸੱਥ ਪ੍ਰੋਗਰਾਮ। ਸਾਂਝੀ ਸੱਥ ਪੰਜਾਬੀ ਰੇਡੀਓ USA ਦਾ ਅਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਕਿਸੇ ਵੀ ਭਖਦੇ ਮਸਲੇ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਉਹਦੇ ਵਿੱਚ ਚਰਚਾ ਦੇ ਵਿੱਚ ਤੁਹਾਨੂੰ ਵੀ ਸੱਦਾ ਦਿੱਤਾ ਜਾਂਦਾ ਕਿ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਰੱਖ ਸਕੋ। 4 ਵਜੇ ਪ੍ਰੋਗਰਾਮ ਘਰ ਸੰਸਾਰ, 4 ਵਜੇ ਤੋਂ ਲੈ ਕੇ 5:30 ਵਜੇ ਤੱਕ 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਤੇ 6 ਵਜੇ ਤੁਸੀਂ ਸਰਵਣ ਕਰੋਗੇ ਰਹਿਰਾਸ ਸਾਹਿਬ ਤੇ ਸ਼ਾਮ ਦੇ ਦੀਵਾਨ। 8:30 ਵਜੇ ਲੈ ਕੇ ਆਵਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ, ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਜੀ ਤੇ ਜਾਂਦੇ ਜਾਂਦੇ ਦੱਸਦੇ ਜਾਈਏ, ਹਰ ਸਾਲ ਦੀ ਤਰ੍ਹਾਂ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ USA ਵੱਲੋਂ ਜੀ ਸੋਮਵਾਰ ਤੋਂ ਬੱਚਿਆਂ ਦਾ ਆਰਟ ਕੈਂਪ ਸ਼ੁਰੂ ਹੋਣ ਜਾ ਰਿਹਾ, ਜੀ ਜਿਹਦੇ ਵਿੱਚ ਪਰਮ ਸਿੰਘ ਲਗਾਤਾਰ ਪਿਛਲੇ 2 ਸਾਲਾਂ ਤੋਂ ਆ ਰਹੇ ਹੈਗੇ ਆ। ਉਸ ਤੋਂ ਪਹਿਲਾਂ ਜਰਨੈਲ ਸਿੰਘ ਆਰਟਿਸਟ ਜੋ ਸਰੀ VC ਤੋਂ, ਪਰਮ ਸਿੰਘ ਕੈਲਗਰੀ ਤੋਂ ਆ। ਬਹੁਤ ਹੀ ਵਧੀਆ ਟੀਚਰ ਵੀ ਆ, ਉਹਨਾਂ ਦੀਆਂ ਸਿੱਖ ਇਤਿਹਾਸ ਨੂੰ ਲੈ ਕੇ ਪੇਂਟਿੰਗਸ ਬਹੁਤ ਹੀ ਅਨਮੋਲ ਹੈਗੀਆਂ, ਬਹੁਤ ਹੀ ਵਧੀਆ ਹੈਗੀਆਂ। ਸੋ ਜਿਨ੍ਹਾਂ ਦੇ ਬੱਚਿਆਂ ਦਾ ਇੰਟਰਸਟ ਆ ਆਰਟ ਦੇ ਵਿੱਚ, ਉਹ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਕਾਲ ਕਰ ਲਿਓ 408 272 5200 ਤੇ। 2 ਜਾਂ 3 ਘੰਟੇ ਦੀ ਕਲਾਸ ਹੋਣੀ ਹੈ, ਕੋਈ 2 ਗਰੁੱਪ ਬਣਨੇ, ਇੱਕ ਸਵੇਰੇ ਇੱਕ ਸ਼ਾਮ ਨੂੰ। ਫ੍ਰਿਜ਼ਨੋ ਦੇ ਵਿੱਚ ਇਹ ਲੱਗਣੀਆਂ ਆ, ਉੱਥੇ ਜਿਹੜਾ ਸਾਡਾ ਪੰਜਾਬੀ ਰੇਡੀਓ USA ਦਾ ਸਟੂਡੀਓ ਆ, ਕਲਚਰਲ ਸੈਂਟਰ ਦਾ ਸਟੂਡੀਓ ਹੈਗਾ। ਤੇ ਬੱਚਿਆਂ ਨੂੰ ਜ਼ਰੂਰ ਆਰਟ ਵਾਲੇ ਪਾਸੇ ਪਾਓ। ਬਹੁਤ ਸਾਰੇ ਲੋਕ ਕਾਲਾਂ ਵੀ ਆ ਰਹੀਆਂ ਦੂਰੋਂ, ਪਰ ਉੱਥੇ ਕਈਆਂ ਦੇ ਰਿਸ਼ਤੇਦਾਰ ਹੈਗੇ ਆ ਜੀ ਪ੍ਰਿਜ਼ਨੋਂ ਦੇ ਵਿੱਚ। ਨਾਲੇ ਤਾਂ ਇਹ ਆ ਵੀ ਨਿਆਣਿਆਂ ਨੂੰ ਛੁੱਟੀਆਂ ਆ, ਨਾਲੇ ਰਿਸ਼ਤੇਦਾਰਾਂ ਨੂੰ ਮਿਲ ਲਓ, ਤੇ ਨਾਲੇ ਇਹ ਹਫ਼ਤੇ ਦੀਆਂ ਕਲਾਸਾਂ ਆ। ਜੀ ਜੀ ਬਿਲਕੁਲ 3 ਘੰਟੇ ਦੀ ਹਰ ਰੋਜ਼ ਕਲਾਸ ਹੋਇਆ ਕਰਨੀ ਆ। ਬਹੁਤ ਹੀ ਵਧੀਆ ਟੀਚਰ ਆ, ਆਪਣੇ ਨਿਆਣਿਆਂ ਨੂੰ ਪਾਓ ਤਾਂ ਕਿ ਉਹਨਾਂ ਦਾ ਇੰਟਰਸਟ ਜੋ ਆ ਉਹ ਆਰਟ ਦੇ ਵਿੱਚ ਵਧੇ। ਇਹ ਆਪਾਂ ਸਾਡੇ ਵੱਲੋਂ ਉੱਦਮ ਕੀਤਾ ਗਿਆ, ਕਿਉਂਕਿ ਪ੍ਰੋਬਲਮ ਕੀ ਆ ਵੀ ਹਰ ਇੱਕ, ਖਾਸ ਕਰਕੇ ਜਿਹੜਾ ਪੰਜਾਬੀ ਜਾਂ ਇੰਡੀਅਨ ਮੂਲ ਦੇ ਲੋਕ ਆ, ਉਹਨਾਂ ਦਾ ਜ਼ੋਰ ਇਹ ਹੈ ਵੀ ਸਾਡਾ ਨਿਆਣਾ ਡਾਕਟਰ ਬਣ ਜਾਏ, ਇੰਜੀਨੀਅਰ ਬਣ ਜਾਏ, ਤੇ ਵਕੀਲ ਬਣ ਜਾਏ। ਬਾਕੀ ਜੋ ਆਰਟ ਕਲਚਰ ਸਾਰਾ ਕੁਝ ਉਹ ਕਿਨ ਸਾਹਮਣੇ ਆ। ਸੋ ਨਿਆਣਿਆਂ ਨੂੰ ਇੱਧਰ ਲਾਓ, ਗੋਰਿਆਂ ਵੱਲ ਦੇਖਿਆ ਕਰੋ ਕਿੱਦਾਂ ਨਿਆਣੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੇ ਆਰਟ ਕੈਂਪ ਲੱਗਦੇ ਆ। ਸੋ ਬੱਚਿਆਂ ਨੂੰ ਪਾਓ। ਬੱਚਿਆਂ ਦੀ ਏਜ ਪ੍ਰਵੀਨ ਜੀ ਕਿੰਨੀ ਆ? 9 ਸਾਲ ਤੋਂ 18 ਸਾਲ? 7 ਤੋਂ 18 ਸਾਲ ਦੀ। ਸੋ ਤੁਸੀਂ ਕਾਲ ਕਰ ਲਿਓ ਡਿਟੇਲ ਇਨਫੋਰਮੇਸ਼ਨ ਦੇ ਲਈ। ਸੋਮਵਾਰ ਨੂੰ ਇਹ ਕਲਾਸਾਂ ਸ਼ੁਰੂ ਹੋ ਜਾਣੀਆਂ। ਸ਼ਨੀਚਰਵਾਰ ਨੂੰ ਪਰਮ ਸਿੰਘ ਹੁਣੀ ਕੈਲਗਰੀ ਤੋਂ ਪਹੁੰਚ ਰਹੇ ਹੈਗੇ ਆ। 408 272 5200 ਤੇ ਕਾਲ ਕਰ ਲਿਓ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਹਰਜੋਤ ਸਿੰਘ ਜੀ, ਲਈਏ ਜੀ ਇਜਾਜ਼ਤ। ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜੀ
ਤੇ ਪ੍ਰਵੀਨ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।